ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸੋ ਇਹ 2018 ਸਾਲ ਦਾ ਇਹ ਜਿਹੜਾ ਅਖੀਰਲਾ ਖਬਰ ਤੇ ਨਜ਼ਰ ਮਿੰਟੂ ਜੀ ਦੇ ਨਾਲ ਜਿਹੜਾ ਆਪਾਂ ਕਰ ਰਹੇ ਹਾਂ। ਸੋ ਉੱਥੇ ਤਾਂ ਬਹੁਤ ਜਲਦ ਜਿਹੜਾ ਨਵਾਂ ਸਾਲ ਚੜ੍ਹਨ ਵਾਲਾ ਆ। ਸੋ ਸਾਡੇ ਵੱਲੋਂ ਪਹਿਲਾਂ ਹੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਮਿੰਟੂ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਜਿਹੜੀਆਂ ਜੀ ਮੁਬਾਰਕਾਂ। ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ, ਇਹੀ ਅਰਦਾਸਾਂ ਜਿਹੜੀਆਂ ਆਪਾਂ ਕਰਦੇ ਹਾਂ। ਜੀ ਜੀ, ਸ਼ੁਕਰੀਆ ਜੀ। ਤੁਹਾਨੂੰ ਸਾਰਿਆਂ ਨੂੰ ਵੀ ਨਵਾਂ ਸਾਲ ਮੁਬਾਰਕ। ਨਵਾਂ ਸਾਲ ਕਮਾਲ ਰਹੇ, ਨਵਾਂ ਸਾਲ ਬੇਮਿਸਾਲ ਰਹੇ। ਤੁਸੀਂ ਆਪਣਾ ਵੀ ਖਿਆਲ ਰੱਖੋ, ਨਾਲ ਸਾਡੇ ਵਰਗਿਆਂ ਦਾ ਵੀ ਤੁਹਾਨੂੰ ਖਿਆਲ ਰੱਖੋ। ਜੀ ਜੀ, ਧੰਨਵਾਦ। ਅਤੇ ਮਿੰਟੂ ਜੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸਚਨ ਧਨੋਤਾ, ਯੂਬਾ ਸਿਟੀ, ਸਤਪਾਲ ਸਿੰਘ, ਟ੍ਰੇਸੀ, ਜੱਸੀ ਗਿੱਲ, ਪਲੰਬਿੰਗ ਵਾਲੇ, ਬੇਕਰਸਫੀਲਡ, ਮੇਜਰ ਸਿੰਘ, ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਉੱਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਸ ਨੇ। ਕਾਲ ਨਿੰਮਾ ਸਹੋਤਾ 209-277-0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰ ਸਕਦੇ ਹੋ। ਅਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਘੱਟ ਸਮੇਂ ਵਿੱਚ ਵਧੀਆ ਸਿਖਲਾਈ ਦੇ ਕੇ ਲੈ ਕੇ ਦਿੰਦੇ ਹਨ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਡਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। 84 ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੇ ਆਖਿਰ ਕੀਤਾ ਆਤਮ ਸਮਰਪਣ। ਬਿਲਕੁਲ, ਸੱਜਣ ਉਰਫ ਦੁਰਜਨ ਆ ਜਿਹੜਾ, ਉਹ ਪਹੁੰਚ ਗਿਆ ਆਪਣੇ ਟਿਕਾਣੇ ਤੇ। ਅੱਜ ਦੀ ਰਾਤ ਜਿਹੜੀ ਹੈ ਇਹਦੀ, ਯਾਨੀ ਜਿਹੜਾ ਨਵਾਂ ਵਰ੍ਹਾ ਚੜ੍ਹਨਾ, ਉਹਦੀ ਜਿਹੜੀ ਪਹਿਲੀ ਸਵੇਰੇ ਦੀ ਹੋ ਗਈ, ਉਹ ਹੋ ਗਈ ਮੰਡੋਲੀ ਜੇਲ੍ਹ ਦੇ ਵਿੱਚ। ਤੇ ਕਹਿਣ ਦਾ ਭਾਵ ਇਹ ਆ ਕਿ ਜਿੱਦਾਂ ਅੰਦਾਜ਼ਾ ਲਾਇਆ ਜਾ ਰਿਹਾ ਸੀਗਾ ਕਿ ਇਹਦਾ ਜਿਹੜਾ 31 ਦਸੰਬਰ ਦੀ ਰਾਤ ਵਾਲਾ ਸਮਾਂ ਆ, ਯਾਨੀ 31 ਦਸੰਬਰ ਤੇ 1 ਜਨਵਰੀ ਵਾਲੀ ਜਿਹੜੀ ਦਰਮਿਆਨੀ ਰਾਤ ਆ, ਉਹ ਇਹਦੀ ਜੇਲ੍ਹ ਦੇ ਵਿੱਚ ਹੀ ਬੀਤੂਗੀ। ਤਾਂ ਉਹ ਅੰਦਾਜ਼ਾ ਸਹੀ ਸਾਬਤ ਹੋਇਆ। ਹਾਲਾਂਕਿ ਇਹਨੇ ਹੱਥ ਪੈਰ ਤੇ ਬੜੇ ਮਾਰੇ ਸੀਗੇ, ਕਿਉਂਕਿ ਕਾਨੂੰਨ ਦੇ ਵਿੱਚੋਂ ਜ਼ੋਰ ਮੋਰੀਆਂ ਜਿਹੜੀਆਂ ਉਹ ਇਸਤੇਮਾਲ ਕਰਕੇ ਹੁਣ ਤੱਕ ਬਚਿਆ ਆਉਂਦਾ ਸੀਗਾ। ਪਰ ਇਸ ਦਫਾ ਇਹਦੀ ਕੋਈ ਨਹੀਂ ਗਈ। ਇੱਕ ਸਮਾਂ ਵੀ ਇਸ ਤਰ੍ਹਾਂ ਦਾ ਆਉਂਦਾ ਜਦੋਂ ਸਮਾਂ ਤੁਹਾਡਾ ਸਾਥ ਛੱਡ ਜਾਂਦਾ। ਸੋ ਬਹੁਤ ਹੱਦ ਤੱਕ ਸਮੇਂ ਨੇ ਇਹਨਾਂ ਦਾ ਸਾਥ ਦਿੱਤਾ। ਤੁਸੀਂ ਦੇਖੋ ਨਾ, ਇਹ ਬੰਦਾ ਉੱਠਿਆ ਕਿੱਥੋਂ, 45 'ਚ ਇਹਦਾ ਜਨਮ ਹੁੰਦਾ, ਆ ਕੇ 70 ਦੇ ਦਹਾਕੇ 'ਚ ਨਗਰ ਪਾਲਿਕਾ ਦੀ ਚੋਣ ਲੜਦਾ। ਫਿਰ ਉਸ ਤੋਂ ਬਾਅਦ ਸੰਜੇ ਗਾਂਧੀ ਇਹਨੂੰ ਮੇਨ ਪੋਲੀਟਿਕਸ ਦੇ ਵਿੱਚ ਲੈ ਕੇ ਜਾਂਦਾ, ਮੁੱਖ ਧਾਰਾ ਦੀ ਪੋਲੀਟਿਕਸ ਜਿਹਨੂੰ ਆਪਾਂ ਕਹਿੰਦੇ ਮੇਨ ਸਟ੍ਰੀਮ ਪੋਲੀਟਿਕਸ। ਉਸ ਤੋਂ ਬਾਅਦ ਲੋਕ ਸਭਾ ਦਾ ਇਲੈਕਸ਼ਨ ਲੜਦਾ। ਉਸ ਤੋਂ ਬਾਅਦ ਫਿਰ ਜੋ ਕਤਲੇਆਮ ਇਹਨਾਂ ਨੇ ਕੀਤਾ ਉਹਦੇ ਵਿੱਚ ਸ਼ਾਮਲ ਹੁੰਦਾ। ਔਰ ਪਹਿਲੀ ਚੋਣ ਇਹਨੇ ਦਿੱਲੀ ਦਾ ਜਿਹੜਾ ਮੁੱਖ ਮੰਤਰੀ ਸੀਗਾ, ਪਲੇਠਾ ਮੁੱਖ ਮੰਤਰੀ ਬ੍ਰਹਮਾ ਪ੍ਰਕਾਸ਼, ਉਹਨੂੰ ਰਾਇ ਕੇ ਜਿੱਤੀ ਸੀਗੀ। ਤੇ ਸਾਫ਼ ਪਾਸੇ ਸਨਸਨੀ ਮਚ ਗਈ ਸੀਗੀ, ਇਹ ਬੰਦਾ ਕੌਣ ਆ। ਫਿਰ 1999 ਦੇ ਵਿੱਚ ਇਹਨੂੰ ਦੁਬਾਰਾ ਟਿਕਟ ਦੇ ਦਿੱਤੀ ਗਈ। ਕਾਂਗਰਸ ਦੀਆਂ ਕਰਤੂਤਾਂ ਦੇਖੋ ਕਿ 84 ਦੇ ਵਿੱਚ ਇਹਨਾਂ ਨੇ ਖੂਨੀ ਖੇਡ ਖੇਡੀ, 99 'ਚ ਫਿਰ ਟਿਕਟ ਦੇ ਦਿੱਤੀ। ਔਰ ਬਾਅਦ ਦੇ ਵਿੱਚ ਇਹਦੀ ਟਿਕਟ ਜਿਹੜੀ ਆ ਮੇਰੇ ਖਿਆਲ ਦੇ ਨਾਲ ਬਦਲੀ ਗਈ। ਫਿਰ ਇੱਕ ਵਾਰੀ ਭਾਰਤ ਸਿੰਘ ਨੂੰ ਟਿਕਟ ਦਿੱਤੀ ਗਈ ਦੀ ਥਾਂ ਤੇ ਉਹ ਸੀਟ ਹਾਰ ਗਿਆ ਸੀਗਾ। 91 'ਚ ਇਹਨੂੰ ਇੱਕ ਵਾਰ ਫਿਰ ਟਿਕਟ ਦਿੱਤੀ, ਪਰ ਉਦੋਂ ਇਹ ਫਿਰ ਜਿੱਤ ਗਿਆ। ਉਸ ਤੋਂ ਬਾਅਦ ਇੱਕ ਦਫਾ ਹਾਰਿਆ, ਫਿਰ ਇੱਕ ਦਫਾ ਜਿੱਤਿਆ। ਯਾਨੀ ਇਹ ਵੇਖ ਲਓ ਕਿ ਇਸ ਬੰਦੇ ਦਾ ਸਮੇਂ ਨੇ ਕਿੰਨਾ ਸਾਥ ਦਿੱਤਾ ਕਿ ਏਡੇ ਵੱਡੇ ਕਤਲੇਆਮ ਦਾ ਦੋਸ਼ੀ ਹੋਣ ਦੇ ਬਾਵਜੂਦ ਇਹ ਬੰਦਾ ਸੰਸਦ ਤੱਕ ਪਹੁੰਚਦਾ ਗਿਆ। ਨਾ ਸਿਰਫ ਟਿਕਟਾਂ ਦੇ ਨਾਲ ਨਵਾਜਿਆ ਗਿਆ, ਅਸੀਂ ਤੌਰ ਤੇ ਸ਼ਬਦ ਸੁਣਦੇ ਹਾਂ ਕਿ ਟਿਕਟਾਂ ਦੇ ਨਾਲ ਨਵਾਜੇ ਗਏ। ਟਿਕਟਾਂ ਦੇ ਨਾਲ ਨਹੀਂ, ਇਹ ਤੇ ਗਨਮੈਨਾਂ ਦੇ ਨਾਲ ਤੇ ਲਾਲ ਘੁੱਗੂ ਦੇ ਨਾਲ ਵੀ ਨਵਾਜੇ ਗਏ। ਔਰ ਖਜ਼ਾਨੇ ਚੋਂ ਇਹ ਫੀਸਾਂ ਵੀ ਲੈਂਦੇ ਰਹੇ, ਭੱਤੇ ਵੀ ਲੈਂਦੇ ਰਹੇ, ਇਹ ਤਨਖਾਹਾਂ ਵੀ ਲੈਂਦੇ ਰਹੇ। ਸੋ ਇਹ ਤੇ ਬਹੁਤ ਵੱਡੀ ਗੱਲ ਆ ਨਾ, ਵਿਚਿੱਤਰ ਗੱਲ ਆ ਕਿ ਇੱਕ ਕਾਤਲ ਐਡੇ ਵੱਡੇ ਨਰਸੰਹਾਰ ਦਾ, ਐਡੇ ਵੱਡੇ ਕਤਲੇਆਮ ਦਾ ਦੋਸ਼ੀ ਆ ਜਿਹੜਾ, ਉਹ ਸਰਕਾਰੀ ਖਜ਼ਾਨੇ ਤੇ ਪਲਦਾ ਰਿਹਾ ਹੁਣ ਤੱਕ। ਇਹਦੀਆਂ ਤੇ ਸਾਰੀਆਂ
जो ये सहूलतां ने वापस लईआं जाणीआं चाहीदिआं और इस ऐसी व्यवस्था होनी चाहिए कि जदों कोई ऐसे संगीन केस दे विच कोई वध जांदा नेता ते ओहदियां सारियां सहूलतां जिहड़ियां वापस लै लैणीआं चाहीदिआं। हुण इहनूं पेंशन काहदी देवे सरकारी खजाना? देश के इन्ने नागरिक जिहड़े इन्हां ने को मारे या घट गिणतियां नाल संबंध रखण वाले लोग ਉਹੀ टैक्सपेयर बन के इन्हां नूं सहूलतां देण जेल च बैठिआं नूं। ਇਹ ਤੇ ਬੜੀ ਅਲੋਕਾਰ ਦੀ ਗੱਲ ਆ। खैर ਹੁਣ ਵੇਖਣਾ ਇਹ ਹੋਊਗਾ ਕਿ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਜਾਊਗਾ ਤਾਂ ਉੱਥੋਂ ਸੁਪਰੀਮ ਕੋਰਟ ਦਾ ਕੀ ਰੁਖ ਨਿਕਲ ਕੇ ਆਉਂਦਾ, ਕਿਉਂਕਿ ਇਹ ਤੇ ਆਪਾਂ ਨੂੰ ਵੀ ਪਤਾ ਕਿ ਇਹਨੇ ਭੱਜ ਦੌੜ ਕਰਨੀ ਆ। ਹੁਣ ਸੁਪਰੀਮ ਕੋਰਟ ਵੱਲ ਇਹਨੇ ਮੂੰਹ ਚੱਕਣਾ ਤਾਂ ਸੁਪਰੀਮ ਕੋਰਟ ਅੱਗੇ ਕਿਸ ਤਰ੍ਹਾਂ ਦਾ ਰੁਖ ਰੱਖਦਾ। ਤੇ ਜੇ ਸੁਪਰੀਮ ਕੋਰਟ ਨੇ ਇਹਦੀ ਝੋਲੀ ਖਾਲੀ ਰੱਖ ਦਿੱਤੀ ਤਾਂ ਫਿਰ ਇੱਕੋ ਇੱਕ ਇਹਦੇ ਕੋਲ ਰਾਹਤ ਲੈਣ ਲਈ ਜ਼ਰੀਆ ਰਹਿ ਜਾਊਗਾ, ਜਾਂ ਤੇ ਹਸਪਤਾਲ ਤੇ ਜਾਂ ਫਿਰ ਪੈਰੋਲ, ਕਿਉਂਕਿ ਉਸ ਤੋਂ ਬਾਅਦ ਬੇਲ ਜਾਂ ਹੋਰ ਇਸ ਤਰ੍ਹਾਂ ਦੀ ਕੋਈ ਵੀ ਰਾਹਤ ਜਿਹੜੀ ਆਪਾਂ ਕਹਿ ਲਈਏ ਕਿ ਥੋੜੀ ਲੰਮੀ ਲਮੇਰੀ ਰਾਹਤ ਹੋ ਸਕਦੀ ਹੈ ਤਾਂ ਉਹ ਮਿਲਣ ਦੀ ਬਿਲਕੁਲ ਸੰਭਾਵਨਾ ਘੱਟ ਹੈਗੀ ਜੇਕਰ ਸੁਪਰੀਮ ਕੋਰਟ ਇਹਦੀ ਝੋਲੀ ਖਾਲੀ ਰੱਖਦਾ। ਤਾਂ ਹੁਣ ਇਹ ਵੇਖਣਾ ਹੋਊਗਾ ਕਿ ਸੁਪਰੀਮ ਕੋਰਟ ਇਸ ਕਤਲੇਆਮ ਨੂੰ ਕਿਸ ਨੁਕਤੇ ਨਿਗਾਹ ਤੋਂ ਲੈਂਦਾ। ਇਹ ਵੇਖਣਾ ਦਿਲਚਸਪ ਹੋਊਗਾ ਕਿ ਸੁਪਰੀਮ ਕੋਰਟ ਇਸ ਕੇਸ ਨੂੰ ਲੈਂਦਾ ਕਿਸ ਨੁਕਤੇ ਨਿਗਾਹ ਤੋਂ। ਜੀ 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 ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਨਵੇਂ ਸਾਲ ਵਿੱਚ ਸੁਪਰੀਮ ਕੋਰਟ ਦੇ ਕੁਛ ਖਾਸ ਫੈਸਲੇ ਰਹਿਣਗੇ ਅਹਿਮ। ਹਾਂ, ਇਹ ਤੇ ਫਿਰ ਅਸੀਂ ਵੇਖਣ ਵਾਲੀ ਗੱਲ ਹੋਏਗੀ ਕਿ ਸੁਪਰੀਮ ਕੋਰਟ ਦੇ ਵਿੱਚ ਹੁਣ ਜਿੱਦਾਂ ਇੱਕ ਫੈਸਲਾ ਤੇ ਆਪਾਂ ਦੇਖਣ ਹੀ ਡਏ ਆ ਕਿ ਇਹ ਹੋਊਗਾ। ਤੇ ਜਿਵੇਂ ਮੈਂ ਕਿਹਾ ਕਿ ਇਹ ਸਿੱਧੇ ਤੌਰ ਤੇ ਇੱਕ ਬਹੁਤ ਹਾਈ ਪ੍ਰੋਫਾਈਲ ਬੰਦੇ ਦਾ ਕੇਸ ਹੈ ਜਿਹੜਾ ਉਹ ਜਾਊਗਾ ਅਪੀਲ ਦੇ ਰੂਪ ਦੇ ਵਿੱਚ। ਤਾਂ ਸੁਪਰੀਮ ਕੋਰਟ ਉੱਥੇ ਕਿਸ ਤਰ੍ਹਾਂ ਲੈਂਦਾ ਇਹ ਵੇਖਣਾ ਹੋਊਗਾ, ਕਿਉਂਕਿ ਕਈ ਵਾਰ ਕੇਸ ਜਿਹੜੇ ਆ ਨਾ ਉਹ ਧਾਰਾ ਤੇ ਸੇਮ ਹੁੰਦੀ ਆ, ਸਜ਼ਾ ਵੀ ਸੇਮ ਹੁੰਦੀ ਆ, ਪਰ ਕੁਛ ਮਾਮਲਿਆਂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਵਿਲੱਖਣ ਦੇ ਤੌਰ ਤੇ ਲਿਆ ਜਾਂਦਾ ਜਾਂ ਕਹਿ ਲਈਏ ਜਿਹਨੂੰ ਆਪਾਂ ਰੇਅਰੈਸਟ ਆਫ ਰੇਅਰ ਕਹਿ ਦਿੰਦੇ ਹਾਂ, ਤਾਂ ਇਹੋ ਜਿਹੀ ਸ਼੍ਰੇਣੀ 'ਚ ਵੀ ਲਿਆ ਜਾਂਦਾ। ਤਾਂ ਉਹ ਵੇਖਣਾ ਦਿਲਚਸਪ ਹੋਊਗਾ ਕਿ ਕੋਰਟ ਜਿਹੜੀ ਆ ਉਹ ਇਸ ਮਾਮਲੇ ਨੂੰ ਕਿੱਦਾਂ ਲੈਂਦੀ ਹੈ। ਤੇ ਇੱਕ ਨੰਬਰ ਤੇ ਇਹ ਆ ਕਿ ਸਭ ਤੋਂ ਅਹਿਮ ਸੁਣਵਾਈ ਹੋਊਗੀ ਸੱਜਣ ਦੇ ਮਾਮਲੇ। ਸੁਪਰੀਮ ਕੋਰਟ ਇਹਨਾਂ ਨੇ ਜਾਣਾ ਹੀ ਜਾਣਾ। ਜਨਵਰੀ 'ਚ ਜਿਹੜੀਆਂ ਹੋਰ ਸੁਣਵਾਈਆਂ ਹੋ ਸਕਦੀਆਂ ਉਹਦੇ ਵਿੱਚ ਇੱਕ ਹੋਰ ਵੱਡੀ ਸੁਣਵਾਈ ਹੋਣ ਜਾਊਗੀ, ਉਹ ਮੇਰੇ ਖਿਆਲ ਦੇ ਨਾਲ ਹੋਣੀ ਹੈ 4 ਜਨਵਰੀ ਨੂੰ। ਤਾਂ ਉਹ ਆ ਰਾਮ ਮੰਦਿਰ ਦੀ ਸੁਣਵਾਈ, ਕਿਉਂਕਿ 2 ਜਨਵਰੀ ਤੱਕ ਸੁਪਰੀਮ ਕੋਰਟ ਦੇ ਵਿੱਚ ਛੁੱਟੀਆਂ ਕਰਕੇ ਤੇ ਸੱਜਣ ਉਰਫ ਦੁਰਜਨ ਆ ਜਿਹੜਾ ਉਹ ਜੇਲ੍ਹ ਦੀ ਦਾਲ ਪੀਣ ਗਿਆ। ਜੇ ਛੁੱਟੀਆਂ ਨਾ ਹੁੰਦੀਆਂ ਤੇ ਇਹਦੀ ਸੰਭਾਵਨਾ ਵੱਧ ਜਾਣੀ ਸੀ ਕਿ ਸ਼ਾਇਦ ਸਰੈਂਡਰ ਦੀ ਮਿਆਦ ਇਹਦੀ ਜਿਹੜੀ ਆ ਉਹ ਹੋਰ ਐਕਸਟੈਂਡ ਕੀਤੀ ਜਾ ਸਕਦੀ ਜੀ। ਤਾਂ ਉਹ ਜਿਹੜਾ ਉਹ ਰਾਮ ਜਨਮ ਭੂਮੀ ਵਾਲਾ ਵਿਵਾਦ ਹੈ ਉਹਦੇ ਵਿੱਚ ਹੁਣ ਇੱਕ ਪਟੀਸ਼ਨ ਗਈ ਸੀਗੀ ਕਿ ਰੋਜ਼ਮਰਾ ਦੀ ਸੁਣਵਾਈ ਕੀਤੀ ਜਾਵੇ, ਮਤਲਬ ਕਿ ਰੂਟੀਨ ਦੇ ਵਿੱਚ ਇਸ ਕੇਸ ਨੂੰ ਸੁਣਿਆ ਜਾਵੇ ਤੇ ਜਲਦੀ ਤੋਂ ਜਲਦੀ ਫੈਸਲਾ ਦਿੱਤਾ ਜਾਵੇ। ਉਹਦੇ ਵਿੱਚ ਵੀ ਸੁਣਵਾਈ ਆਊਗੀ ਤਾਂ ਸਿੱਧੇ ਤੌਰ ਤੇ ਦੇਖਿਆ ਜਾਵੇ ਇਹ ਵੀ ਬਹੁਤ ਮਹੱਤਵਪੂਰਨ ਸੁਣਵਾਈ ਰਹੂਗੀ। ਇਸ ਤੋਂ ਇਲਾਵਾ ਰਾਫੇਲ ਦੇ ਮਾਮਲੇ ਦੇ ਵਿੱਚ ਇੱਕ ਛੋਟੀ ਜਿਹੀ ਭੁੱਲ ਕਰ ਦਿੱਤੀ ਸੀਗੀ, ਉਹ ਸੈਂਟੈਂਸ ਦੇ ਵਿੱਚ ਫਰਕ ਪੈ ਗਿਆ ਸੀਗਾ ਤਾਂ ਕੇਂਦਰ ਸਰਕਾਰ ਨੇ ਦੁਬਾਰਾ ਜਾ ਕੇ ਇੱਕ ਸੋਧ ਪਟੀਸ਼ਨ ਦਾਇਰ ਕੀਤੀ ਸੀਗੀ ਸੁਪਰੀਮ ਕੋਰਟ ਦੇ ਸਨਮੁਖ ਕਿ ਆਹ ਜਿਹੜੀ ਸੋਧ ਆ ਉਹ ਕਰਨ ਲਈ ਸਾਡੀ ਇਹ ਪਟੀਸ਼ਨ ਪ੍ਰਵਾਨ ਕੀਤੀ ਜਾਵੇ ਤੇ ਉਹਦੇ ਤੇ ਵੀ ਸੁਣਵਾਈ ਹੋਣ ਜਾ ਰਹੀ ਆ। ਫਿਰ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੀ ਹੈ ਕਿ CBI ਵਰਸਸ CBI ਉਹ ਵੀ ਮੁੱਦਾ ਚੱਲਦਾ ਪਿਆ। ਉਹਦੇ ਵਿੱਚ ਜਿਹੜਾ ਅਲੋਕ ਵਰਮਾ ਜਿਹਨੂੰ ਅੱਧੀ ਰਾਤ ਤੋਂ ਬਾਅਦ ਘਰ ਨੂੰ ਘਲਾ ਦਿੱਤਾ ਗਿਆ ਸੀਗਾ ਤਾਂ ਉਸ ਮਾਮਲੇ ਦੀ ਸੁਣਵਾਈ ਹੋਣੀ ਆ। ਤਾਂ ਉਹਦੇ ਵਿੱਚ ਅਲੋਕ ਵਰਮਾ ਰਿਹਾ ਤਾਂ ਉਹ ਵੀ ਸੁਣਵਾਈ ਜਿਹੜੀ ਦਿਲਚਸਪ ਰਹੂਗੀ। ਫਿਰ ਜੰਮੂ ਕਸ਼ਮੀਰ ਪੁਨਰਵਾਸ ਕਾਨੂੰਨ ਆ ਜਿਹਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਵਕਫਾ ਰੱਖਿਆ ਗਿਆ ਸੀਗਾ ਕਿ 1947 ਤੋਂ 1954 ਦੇ ਵਿਚਕਾਰ ਜਿਹੜੇ ਲੋਕ ਪਾਕਿਸਤਾਨ ਚਲੇ ਗਏ ਸੀਗਾ ਤਾਂ ਉਹਨਾਂ ਦੀਆਂ ਵੰਸ਼ਜਾਂ ਨੂੰ ਜੰਮੂ ਕਸ਼ਮੀਰ 'ਚ ਪੁਨਰਵਾਸ ਦੀ ਇਜਾਜ਼ਤ ਦਿੱਤੀ ਜਾਵੇ। ਇਹ ਕਾਨੂੰਨ ਦੇ ਵਿੱਚ ਪ੍ਰਬੰਧ ਸੀਗਾ ਤਾਂ ਉਸ ਕਾਨੂੰਨ ਦੇ ਮੁਤਲਕ ਵੀ ਇੱਕ ਸੁਣਵਾਈ ਚੱਲਦੀ ਪਈ ਆ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸਾਰੀਆਂ ਜਨਵਰੀ ਦੇ ਵਿੱਚ ਸੁਣਵਾਈ ਤੇ ਲੱਗਣੀਆਂ। ਇਹ ਸਾਰੀਆਂ ਮਹੱਤਵਪੂਰਨ ਸੁਣਵਾਈਆਂ ਜਿਹੜੀਆਂ ਉਹ ਜਨਵਰੀ ਦੇ ਵਿੱਚ ਲੱਗਣੀਆਂ। ਤੇ ਜਿੱਦਾਂ ਹੁਣ ਰਾਮ ਮੰਦਿਰ ਦਾ ਮੁੱਦਾ ਜਾਂ ਜੰਮੂ ਕਸ਼ਮੀਰ ਵਾਲਾ ਮਾਮਲਾ ਜਾਂ CBI ਵਾਲਾ ਮਾਮਲਾ, ਰਾਫੇਲ ਵਾਲਾ ਮਾਮਲਾ, ਸੱਜਣ ਵਾਲਾ ਮਾਮਲਾ, ਤੇ ਇਹ ਸਿੱਧੇ ਤੌਰ ਤੇ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਸੁਣਵਾਈਆਂ ਹੋਣ। ਤਾਂ ਮਸਲਨ ਜਿੱਦਾਂ ਹੁਣ ਇੱਕ ਉਦਾਹਰਨ ਲੈ ਲਈਏ ਰਾਮ ਮੰਦਿਰ ਦਾ ਮੁੱਦਾ, ਜੇ ਸੁਪਰੀਮ ਕੋਰਟ ਰੋਜ਼ਾਨਾ ਦੀ ਸੁਣਵਾਈ ਤੇ ਸਹਿਮਤ ਹੋ ਜਾਂਦੀ ਆ ਫਿਰ ਫਟਾਫਟ ਸੁਣਵਾਈ ਹੁੰਦੀ ਆ ਤੇ ਐਨ ਇਲੈਕਸ਼ਨ ਤੋਂ ਪਹਿਲਾਂ ਇਹ ਫੈਸਲਾ ਆ ਜਾਂਦਾ ਕਿ ਰਾਮ ਮੰਦਿਰ ਬਣੂਗਾ ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ
ਇੱਥੇ ਰਾਜਨੀਤੀ ਦਾ ਫਿਰ ਚਿਹਰਾ ਮੋਹਰਾ ਕੀ ਹੋਊਗਾ, ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ। ਜੀ ਜੀ ਬਿਲਕੁਲ। ਅਗਲੀ ਮਿੰਟ ਜੀ ਆਪਾਂ ਗੱਲ ਕਰਦੇ, ਕਹਿੰਦੇ 8 ਜ਼ਿਲ੍ਹਿਆਂ ਵਿੱਚ ਮੁੜ ਪੰਚਾਇਤੀ ਚੋਣਾਂ ਕਰਾਉਣ ਦਾ ਹੁਕਮ, ਗੜਬੜੀ ਦੀਆਂ ਸ਼ਿਕਾਇਤਾਂ ਮਗਰੋਂ ਫੈਸਲਾ। ਜੇ ਸਾਊ ਹੋਣ ਤੇ ਸਾਰੇ ਪੰਜਾਬ 'ਚ ਹੀ ਦੁਬਾਰਾ ਕਰਵਾਉਣ, ਇੱਥੇ ਕੋਈ ਹਾਲ ਹੋਇਆ? 2 ਦਿਨ ਇੱਥੇ ਜਿਹੜਾ ਇਹ ਚੱਲਿਆ ਕੰਮ, ਤੁਸੀਂ ਦੇਖਿਆ ਹੀ ਹੋਣਾ, ਉੱਥੇ ਅਮਰੀਕਾ ਬੈਠਿਆ ਨੇ ਜੀ। ਇੱਥੇ ਤੇ ਹੁਣ ਅੱਗੇ ਆਪਾਂ ਬਿਹਾਰ ਬੰਗਾਲ 'ਚ ਵਹਿੰਦੇ ਹੁੰਦੇ ਸੀਗੇ ਨਾ, ਕਹਿੰਦੇ ਕਿ ਉਹ ਡੱਬਾ ਜਾ ਚੁੱਕ ਕੇ ਲੈ ਗਏ, ਬੈਲਟ ਪੇਪਰਾਂ ਵਾਲਾ ਪੁਲਿਸ ਪਿੱਛੇ ਪਿੱਛੇ ਭੱਜੀ ਫਿਰਦੀ ਆ। ਤੇ ਇੱਥੇ ਕੀ ਕਰਦੇ, ਇੱਥੇ ਡੱਬਾ ਨਹੀਂ ਚੁੱਕਦੇ, ਕਹਿੰਦੇ ਕਿ ਪੰਜਾਬੀ ਇੰਨਾ ਤਕਲਫ ਨਹੀਂ ਕਰਦੇ, ਇੰਨੀ ਤਕਲੀਫ ਨਹੀਂ ਚੱਲਦੇ। ਉਹਨਾਂ ਨੇ ਸਿੱਧੀ ਜਾ ਕੇ ਡੱਬੇ ਨੂੰ ਅੱਗ ਹੀ ਲਾ ਦਿੱਤੀ, ਕਹਿੰਦੇ ਲਓ ਨਾ ਰਹੂ ਵਾਸਤੇ ਨਾ ਵਜੂਗਾ। ਫਿਰ ਇੱਕ ਉਮੀਦਵਾਰ ਹਾਰ ਲਿਆ ਸੀ, ਉਹਦਾ ਭਰਾ ਤੇ ਭਰਜਾਈ ਤੁਰੇ ਗਏ, ਉਹਨਾਂ ਨੇ ਜਾ ਕੇ ਉਹਦੇ ਵਿੱਚ ਤੇਜ਼ਾਬ ਵੀ ਪਾ ਦਿੱਤਾ ਡੱਬੇ ਦੇ, ਕਹਿੰਦੇ ਲੈ ਫਿਰ ਗਿਣ ਲਓ ਵੋਟਾਂ। ਇੱਕ ਤਾਂ ਤੇ ਗੁਰਦਾਸਪੁਰ ਦੇ ਵਿੱਚ ਡੱਬਾ ਚੁੱਕ ਕੇ ਭੱਜ ਗਿਆ ਉਮੀਦਵਾਰ, ਉਹਨੂੰ ਘੇਰਿਆ, ਉਹਨੇ ਲਲਕਾਰਾ ਮਾਰ ਦਿੱਤਾ, ਜਿਹੜੇ ਬਾਹਰ ਬੈਠੇ ਸੀ ਉਹ ਵੀ ਆ ਗਏ, 1.5 ਡਾਂਗ ਤੇ ਸੋਟਾ। ਇਸ ਤਰ੍ਹਾਂ ਚੱਲਿਆ ਸਾਰੇ ਪੰਜਾਬ ਦੇ ਵਿੱਚ ਹਾਲ ਇਹੀ ਹੋਇਆ। ਨਾਮਜ਼ਦਗੀਆਂ ਹੋਈਆਂ ਤਾਂ ਵਿਵਾਦ, ਨਾਮਜ਼ਦਗੀਆਂ ਰੱਦ ਹੋਈਆਂ ਤਾਂ ਵਿਵਾਦ, ਇਲੈਕਸ਼ਨ ਸ਼ੁਰੂ ਹੋਇਆ ਤਾਂ ਵਿਵਾਦ, ਕਿਵੇਂ ਵੀਡੀਓ ਕਿਵੇਂ ਇਹਨਾਂ ਦੀਆਂ ਆਡੀਓ ਆਈਆਂ। ਫਿਰ ਇਲੈਕਸ਼ਨ ਜਿਸ ਦਿਨ ਹੋਇਆ ਉਸ ਦਿਨ ਤੇ ਫਿਰ ਵਿਵਾਦ ਆ ਜਿਹੜਾ ਹੱਦਾਂ ਹੀ ਟੱਪ ਗਿਆ। ਤੇ ਹੁਣ ਇਲੈਕਸ਼ਨ ਤੋਂ ਬਾਅਦ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਥੰਮ ਨਹੀਂ ਰਹੀਆਂ। ਇੱਕ ਸਰਪੰਚ ਇੱਥੇ ਰੌਲਾ ਪਾਈ ਜਾਂਦਾ ਸੀਗਾ ਟਾਂਡੇ ਇਲਾਕੇ ਦਾ, ਉਹ ਕਹਿੰਦੇ ਆ ਕਿ ਸਾਨੂੰ ਜਿੱਤਿਆ ਪਹਿਲਾਂ ਡਿਕਲੇਅਰ ਕੀਤਾ ਤੇ ਜਿੱਤੇ ਨੂੰ ਹਾਰਿਆ ਫਿਰ ਕਰ ਦਿੱਤਾ। ਦੇਖੋ ਕਹਿੰਦੇ ਧੱਕੇ ਦੀ ਇੰਤਹਾ ਆ ਕਿ ਸਾਨੂੰ ਜਿਤਾ ਕੇ ਅਸੀਂ ਤੇ ਲੱਡੂ ਵੀ ਵੰਡ ਖਲੋਤੇ ਸੀਗੇ ਤੇ ਮੁੜ ਕੇ ਕਹਿੰਦੇ ਤੁਸੀਂ ਹਾਰ ਗਏ, ਕਿਉਂਕਿ ਉਦੋਂ MLA ਸਾਹਿਬ ਦਾ ਦਬਾਅ ਪੈ ਗਿਆ। ਇਸ ਤਰ੍ਹਾਂ ਸਭ ਕੁਛ ਵਾਪਰਿਆ। ਖੈਰ ਕੁਛ ਥਾਵਾਂ ਤੇ ਮੇਰੇ ਖਿਆਲ ਦੇ ਨਾਲ 5 ਜ਼ਿਲ੍ਹੇ ਆ, ਇਹ 8 ਥਾਵਾਂ ਐਸੀਆਂ ਨੇ ਜਿੱਥੇ ਦੁਬਾਰਾ ਵੋਟਾਂ ਪੈਣ। ਸੌਰੀ 8 ਜ਼ਿਲ੍ਹੇ ਆ ਸ਼ਾਇਦ, 8 ਜ਼ਿਲ੍ਹੇ ਤੇ 14 ਬੂਥ ਆ ਜਿਨ੍ਹਾਂ ਵਿੱਚ ਸਰਪੰਚੀ ਤੇ ਪੰਚੀ ਲਈ ਹੁਣ ਦੁਬਾਰਾ ਵੋਟਾਂ ਪਾਈਆਂ ਜਾਣਗੀਆਂ। ਇਹ ਜ਼ਿਲ੍ਹੇ ਜਿਹੜੇ ਤੁਹਾਨੂੰ ਪਤਾ ਹੀ ਆ, ਫਿਰੋਜ਼ਪੁਰ ਦੇ ਵਿੱਚ ਤੇ ਇੱਕ ਬਦੋਸ਼ਾ ਵੋਟਰ ਵੀ ਮਾਰਿਆ ਗਿਆ ਸੀਗਾ। ਇਹ ਤੋਂ ਇਲਾਵਾ ਗੁਰਦਾਸਪੁਰ ਆ, ਇਸ ਤੋਂ ਇਲਾਵਾ ਅੰਮ੍ਰਿਤਸਰ ਆ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਦੁਬਾਰਾ ਵੋਟਾਂ ਪੈਣਗੀਆਂ। ਤਾਂ ਇਹ ਦੇਖਣਾ ਹੋਏਗਾ ਕਿ ਹੁਣ ਜਦੋਂ ਵੋਟਾਂ ਪੈਣਗੀਆਂ ਕੀ ਅਮਨ ਅਮਾਨ ਨਾਲ ਪੈਂਦੀਆਂ ਜਾਂ ਫਿਰ ਇੱਥੇ ਕੋਈ ਧੱਕਾ ਮੁੱਕੀ ਹੋਊਗਾ। ਪਰ ਆਮ ਤੌਰ ਤੇ ਆਪਾਂ ਵੇਖਿਆ ਹੀ ਆ ਕਿ ਜਦੋਂ ਇਹ ਵੋਟਾਂ ਪੈਂਦੀਆਂ, ਦੁਬਾਰਾ ਵੋਟਾਂ ਪੈਂਦੀਆਂ, ਉਦੋਂ ਸਭ ਕੁਛ ਠੀਕ ਠਾਕ ਰਹਿੰਦਾ, ਕਿਉਂਕਿ ਸੁਰੱਖਿਆ ਵਿਵਸਥਾ ਜਿਹੜੀ ਮਜ਼ਬੂਤ ਕਰ ਲਈ ਜਾਂਦੀ ਆ। ਸੋ ਇਹ ਭਲਕੇ ਵੋਟਾਂ ਪੈਣਗੀਆਂ ਤੇ 2 ਜਨਵਰੀ ਨੂੰ ਪੈਣਗੀਆਂ, ਕਹਿਣ ਦਾ ਮਤਲਬ ਇਹ ਆ। ਤਾਂ ਇਹਨਾਂ ਦੇ ਵਿੱਚ ਟਾਈਮ ਹੈ ਜਿਹੜਾ ਉਹ ਉਹੀ ਰਹੂਗਾ 8 ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਦਾ। ਸੋ 8 ਜ਼ਿਲ੍ਹਿਆਂ ਦੇ 14 ਬੂਥਾਂ ਤੇ ਰੀਪੋਲਿੰਗ ਹੋਊਗੀ। ਇਹ ਦੇਖਦੇ ਆ ਕਿ ਕਿੰਨੀ ਪਰਸੈਂਟੇਜ ਨਿਕਲਦੀ ਇੱਕ ਤਾਂ, ਔਰ ਦੂਸਰਾ ਇਹ ਆ ਕਿ ਕੀ ਕਿਤੇ ਘਟਨਾ ਕੋਈ ਵਾਪਰਦੀ ਹੈ ਜਾਂ ਫਿਰ ਅਮਨ ਅਮਾਨ ਦੇ ਨਾਲ ਇਲੈਕਸ਼ਨ ਹੋਊਗਾ। ਵੈਸੇ ਹੋ ਜਾਣਾ ਚਾਹੀਦਾ ਕਿਉਂਕਿ ਲੋਕਾਂ ਨੇ ਬਹੁਤ ਕੁਛ ਕਰ ਲਿਆ। ਵੈਸੇ ਵੀ ਉਦਾਂ ਹੁਣ ਲੋਕ ਥੱਕੇ ਹੋਣਗੇ, 4 ਦਿਨ ਆਰਾਮ ਕਰਨਗੇ, ਇਹ ਵੋਟਿੰਗ ਜਿਹੜੀ ਆ ਸੁੱਖ ਸੁਖਾਨਾ ਸ਼ਾਇਦ ਹੋ ਜਾਵੇ। ਜੀ ਜੀ। ਅਗਲੀ ਗੱਲ ਕਰਦੇ ਹਾਂ ਮਿੰਟੂ ਜੀ, ਵੀ ਕਹਿੰਦੇ ਕਾਲਖ ਮਲਣ ਵਾਲੇ ਜਿਹੜੇ ਅਕਾਲੀ ਲੀਡਰ ਦੀਆਂ ਵਾਇਰਲ ਤਸਵੀਰਾਂ ਨੇ ਹੁਣ ਭੜਥੂ ਪਾਇਆ ਆ। ਕਾਲਖ ਇਹਨੇ ਮਲੀ ਸੀਗੀ ਰਾਜੀਵ ਦੇ ਬੁੱਤ ਨੂੰ। ਵੈਸੇ ਬੁੱਤ ਰਾਜੀਵ ਦਾ ਲੱਗਦਾ ਵੀ ਨਹੀਂ, ਪਤਾ ਨਹੀਂ ਜਾਂ ਬਣਾਉਣ ਵਾਲੇ ਤੋਂ ਕੋਈ ਕਸਰ ਰਹਿ ਗਈ ਆ ਜਾਂ ਇਹਨਾਂ ਨੇ ਕੋਈ ਗਲਤ ਬੁੱਤ ਚੁਣ ਲਿਆ ਜਾਂ ਉਹ ਲਾਇਆ ਹੀ ਕਿਸੇ ਗਲਤ ਥਾਂ ਤੇ ਆ, ਅਦਲਾ ਬਦਲੀ ਜਿਹੀ ਹੋਈ ਲੱਗਦੀ। ਖੈਰ ਇਹਨਾਂ ਨੇ ਚਲੋ ਪ੍ਰਤੀਕ ਦੇ ਤੌਰ ਤੇ ਉੱਥੇ ਬੁੱਤ ਤੇ ਮਲੀ ਆ ਕਾਲਖ। ਉਹਦੀ ਵੈਸੇ ਚਰਚਾ ਆਪਾਂ ਕਰ ਲਈ ਆ। ਉਹਦੇ ਵਿੱਚ ਇੱਕ ਗੋਸ਼ਾ ਸੀ, ਇੱਕ ਮੀਤਪਾਲ ਸੀਗਾ। ਗੋਸ਼ਾ ਜਿਹੜਾ ਉਹ ਵਾਇਰਲ ਹੋਈਆਂ ਤਸਵੀਰਾਂ ਜਿਹੜੀਆਂ ਉਹ ਇਹਨਾਂ ਦੀ ਕੀਤੀ ਕਰਾਈ ਤੇ ਕਾਲਖ ਮਲ ਰਹੀਆਂ ਨੇ, ਕਿਉਂਕਿ ਜਿਹੜੀਆਂ ਤਸਵੀਰਾਂ ਵਾਇਰਲ ਹੋਈਆਂ ਉਹ ਕੋਈ ਕਿਸੇ ਹੋਰ ਵਿਅਕਤੀ ਦੇ ਨਾਲ ਜਾਂ ਕੋਈ ਕਿਸੇ ਹੋਰ ਸ਼ਖਸੀਅਤ ਦੇ ਨਾਲ ਨਹੀਂ, ਬਲਕਿ ਸੋਨੀਆ ਗਾਂਧੀ ਦੇ ਨਾਲ ਆ। ਤੇ ਸੋਨੀਆ ਗਾਂਧੀ ਨੂੰ ਸਨਮਾਨ ਦਿੱਤਾ ਜਾ ਰਿਹਾ। ਸ਼ਾਇਦ ਇਹ ਜਿਹੜੀ ਫੋਟੋ ਆ ਇਹ 2011 ਦੀ ਆ। ਤੇ ਉਸ ਸਮੇਂ ਜਿਹੜੀ ਉੱਥੋਂ ਦੀ ਦਿੱਲੀ ਦੀ ਕਮੇਟੀ ਸੀਗੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੱਲਦੀ ਹੈ ਬੋਡੀ ਦਿੱਲੀ ਵਾਲੀ, ਉਹਦੇ ਵਿੱਚ ਉੱਥੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਉਸ ਸਮੇਂ ਇੱਕ ਦਸਤਾ ਸੀਗਾ। ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵਿੱਚ ਹੀ ਗੋਸ਼ਾ ਹੁੰਦਾ ਸੀਗਾ। ਤਾਂ ਇੱਕ ਇਹਨਾਂ ਨੇ ਸਨਮਾਨ ਸਮਾਰੋਹ ਰੱਖਿਆ ਸੀਗਾ ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਆਨੰਦ ਮੈਰਿਜ ਐਕਟ ਬਣਾਉਣ ਦੇ ਫੈਸਲੇ ਤੋਂ ਬਾਅਦ, ਜਦੋਂ ਤੁਹਾਨੂੰ ਯਾਦ ਹੀ ਹੋਣਾ ਉਹ ਚੀਜ਼ ਦਾ ਕਿ ਆਨੰਦ ਮੈਰਿਜ ਐਕਟ ਜਦੋਂ ਲਿਆਂਦਾ ਗਿਆ ਸੀਗਾ, ਤਾਂ ਉਦੋਂ ਇਹਨਾਂ ਨੇ ਕਿਹਾ ਸੀਗਾ ਕਿ UPA ਸਰਕਾਰ ਨੇ ਜਿਹੜਾ ਆਨੰਦ ਮੈਰਿਜ ਐਕਟ ਲਿਆਂਦਾ, ਅਸੀਂ ਉਹਦੀ ਖੁਸ਼ੀ ਦੇ ਵਿੱਚ ਇੱਕ ਸਨਮਾਨ ਦੇਵਾਂਗੇ। ਤਾਂ ਉਸ ਵੇਲੇ ਦੇ ਪ੍ਰਧਾਨ
ਮੰਤਰੀ ਜਿਹੜੇ ਸੀ ਡਾਕਟਰ ਮਨਮੋਹਨ ਸਿੰਘ ਤੇ ਜਿਹੜੀ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੀ ਸੋਨੀਆ ਗਾਂਧੀ, ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀਗਾ। ਤੇ ਇਹ ਉਦੋਂ ਉੱਥੇ ਸੀਗਾ ਤਾਂ ਇਹ ਵੀ ਉੱਥੇ ਨਾਲ ਖਲੋਤਾ ਸੀ ਮੰਚ ਤੇ ਹੁਣ ਉਹ ਤਸਵੀਰਾਂ ਨਿਕਲ ਆਈਆਂ ਨੇ ਕਿ ਲਓ ਜੀ ਆ ਚੱਕੋ, ਜਿਹੜੇ ਲੋਕ ਅੱਜ ਗਾਂਧੀ ਪਰਿਵਾਰ ਦੇ ਬੁੱਤਾਂ ਤੇ ਕਾਲਖ ਜਾ ਕੇ ਥੱਪਦੇ ਪਏ ਆ, ਉਹ ਆਪ ਗਾਂਧੀ ਪਰਿਵਾਰ ਨੂੰ ਕਦੇ ਸਨਮਾਨਿਤ ਕਰਦੇ ਰਹੇ ਆ। ਤੇ ਇਹਦਾ ਅਸਰ ਇਹ ਹੋਇਆ ਕਿ ਪ੍ਰਧਾਨ ਨੇ ਅੱਜ ਉੱਥੇ ਜਾਣਾ ਸੀ ਲੁਧਿਆਣੇ, ਜਦੋਂ ਉਹਨੂੰ ਪਤਾ ਲੱਗਿਆ ਕਿ ਚੰਨ ਤੇ ਆ ਚੜ ਗਿਆ, ਗਾਦੇ ਕਾਲੀ ਦੇ ਵਿੱਚ ਪ੍ਰਧਾਨ ਯਾਨੀ ਸੁਖਬੀਰ ਸਿੰਘ ਬਾਦਲ ਹੈ ਜਿਹੜਾ, ਉੱਥੋਂ ਦੀ ਯਾਤਰਾ ਹੀ ਕੈਂਸਲ ਕਰ ਗਿਆ। ਤੇ ਦੂਜੀ ਚੀਜ਼ ਇੱਕ ਹੋਰ ਵੀ ਵੇਖੋ ਨਾ, ਚਲੋ ਇਹਨਾਂ ਦੇ ਨਾਲ ਤੇ ਸਭ ਕੁਛ ਹੁੰਦਾ ਹੀ ਆਉਂਦਾ, ਇਹਨਾਂ ਦਾ ਉੱਧਰ ਚਲੇ ਜਾਂਦਾ ਤੇ ਉਹਦੀਆਂ ਪਿਛਲੀਆਂ ਕਹਾਣੀਆਂ, ਪਿਛਲੀਆਂ ਹਿਸਟਰੀਆਂ ਨਿਕਲ ਆਉਂਦੀਆਂ, ਜੇ ਇਹਨਾਂ ਦਾ ਉੱਧਰ ਚਲੇ ਜਾਂਦਾ ਉਹਦੀਆਂ ਨਾਲ ਆ ਜਾਂਦੀਆਂ, ਤਾਂ ਚੱਲਦਾ ਰਹਿੰਦਾ। ਪਰ ਤੁਸੀਂ ਇੱਕ ਚੀਜ਼ ਦੇਖੀ ਹੋਣੀ, ਥੋੜੇ ਦਿਨ ਪਹਿਲਾਂ ਇੱਕ ਕਤਲੇਆਮ ਪੀੜਤ ਆ ਕੋਹਲੀ ਸਾਹਿਬ, ਉਹਨਾਂ ਨੇ ਦੋਸ਼ ਲਾਇਆ ਸੀਗਾ ਕਿ ਜਿਹੜੇ ਸਰਨਾ ਪਰਮਜੀਤ ਸਿੰਘ ਸਰਨਾ, ਉਹਨਾਂ ਨੇ ਮੈਨੂੰ ਗਾਲ ਦੁੱਪੜ ਕੀਤਾ ਸਿਰਫ ਇਸ ਗੱਲ ਤੋਂ ਕਿਉਂਕਿ ਮੈਂ ਇੱਕ ਡਿਬੇਟ ਦੇ ਵਿੱਚ ਸਰਨਿਆਂ ਨੂੰ ਕਿਹਾ ਸੀਗਾ ਕਿ ਕਾਂਗਰਸੀ ਸਮਰਥਕ ਆ, ਤੇ ਸਰਨੇ ਨੇ ਦੀ ਪੁਸ਼ਟੀ ਵੀ ਕੀਤੀ ਸੀਗੀ ਕਿ ਹਾਂ ਮੈਂ ਫੋਨ ਕੀਤਾ। ਪਰ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹ ਉੱਥੇ ਸਨਮਾਨ ਵੀ ਕਰਦੇ ਆ ਨਾ ਸੋਨੀਆ ਗਾਂਧੀ ਦਾ ਜਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ। ਤੇ ਹੁਣ ਤੁਹਾਨੂੰ ਜੇ ਕੋਈ ਕਹਿ ਦਿੰਦਾ ਕਿ ਭਾਈ ਤੁਸੀਂ ਕਾਂਗਰਸ ਸਮਰਥਕ ਹੋ, ਕਿਉਂਕਿ ਇੱਥੇ ਵੀ ਜਦੋਂ ਸਰਕਾਰ ਬਣੀ ਆ ਪੰਜਾਬ ਦੀ, ਤੇ ਸਰਨਾ ਸਾਹਿਬ ਨਾਲ ਦੀ ਨਾਲ ਫਲਾਈਟ ਫੜ ਕੇ ਇੱਥੇ ਆ ਗਏ ਸੀਗੇ ਉਦੋਂ, ਤੇ ਇੱਕ ਟੈਲੀਵਿਜ਼ਨ ਡਿਬੇਟ ਦੇ ਵਿੱਚ ਤੇ ਬਤੌਰ ਤਰਜਮਾਨ ਕਾਂਗਰਸ ਦਾ ਉਹ ਜਾ ਕੇ ਸ਼ਮੂਲੀਅਤ ਕਰਦੇ ਆ। ਤੇ ਜੇ ਕੋਈ ਕਹਿ ਦਿੰਦਾ ਤੇ ਫਿਰ ਉਹਨੂੰ ਗਾਲ ਦੁੱਪੜ ਕਰਦੇ ਆ। ਇਹ ਵੀ ਤੇ ਵੇਖਣ ਵਾਲੀ ਆ ਨਾ ਚੀਜ਼ ਕਿ ਤੁਸੀਂ ਇੱਕ ਪਾਸੇ ਸਾਰਾ ਕੁਛ ਕਰਦੇ ਹੋ ਤਾਂ ਦੂਸਰੇ ਪਾਸੇ ਜੇ ਤੁਹਾਨੂੰ ਕੋਈ ਕਹਿੰਦਾ ਤੇ ਤੁਸੀਂ ਉਹਦੇ ਇਸ ਤਰ੍ਹਾਂ ਵਰ ਪੈਂਦੇ ਹੋ ਕਿ ਜਿਸ ਤਰ੍ਹਾਂ ਖਾਈ ਜਾਣਾ ਹੁੰਦਾ। ਤੋ ਇਹ ਦੋ ਚੀਜ਼ਾਂ ਜਿਹੜੀਆਂ ਉਹ ਬੜੀਆਂ ਦਿਲਚਸਪ ਆ। ਇੱਕ ਤੇ ਇਹ ਆ ਕਿ ਗੋਸ਼ਾ ਜਿਹੜਾ ਉਹ ਇਸ ਤਰ੍ਹਾਂ ਦਾ ਫਸਾ ਗਿਆ ਅਕਾਲੀ ਦਲ ਨੂੰ, ਤੇ ਹੁਣ ਦੁਬਾਰਾ ਫੇਰ ਇਹਨਾਂ ਦੀ ਪੋਜੀਸ਼ਨ ਕਮਜ਼ੋਰ ਹੋ ਗਈ ਹੈ, ਥੋੜੀ ਪੇਤਲੀ ਹੋ ਗਈ ਆ, ਕਿਉਂਕਿ ਇਸ ਮੁੱਦੇ ਤੇ ਇਹ ਇੰਨੇ ਕੋ ਹਮਲਾਵਰ ਸਨ ਕਿ ਕਾਂਗਰਸ ਨੂੰ ਛੇਤੀ ਕੀਤਾ ਜਵਾਬ ਨਹੀਂ ਸੀ ਆਉਣਦਾ। ਕਾਂਗਰਸ ਐਵੇਂ ਲੱਲੇ ਭੱਬੇ ਮਾਰ ਜੂਗੀ ਆ ਕਿਉਂਕਿ ਇਸ ਮਾਮਲੇ ਤੇ ਕਾਂਗਰਸ ਜਿਹੜੀ ਆ ਫਸ ਪੈਂਦੀ ਆ, ਫਸ ਜਾਂਦੀ ਆ। ਤਾਂ ਇੱਥੇ ਹੁਣ ਜਿਹੜਾ ਗੋਸ਼ੇ ਦਾ ਇਹ ਸਾਰਾ ਨਿਕਲਿਆ ਚਿੱਠਾ, ਤੇ ਇਹਦੇ ਵਿੱਚ ਅਕਾਲੀ ਦਲ ਨੂੰ ਛੇਤੀ ਕੀਤਾ ਹੁਣ ਜਵਾਬ ਨਹੀਂ ਸੋਚ ਰਿਹਾ ਕਿ ਅਸੀਂ ਕਹੀਏ ਕਿਵੇਂ ਇਸ ਚੀਜ਼ ਨੂੰ, ਅਸੀਂ ਕਿਸ ਤਰੀਕੇ ਦੇ ਨਾਲ ਪਿੱਛੇ ਛੱਡ ਕੇ ਕੋਈ ਚੀਜ਼ ਹੋਰ ਐਸੀ ਕੱਢ ਕੇ ਲੈ ਗਏ ਜਿਹਦੇ ਤਹਿਤ ਫਿਰ ਜਿਹੜੀ ਕਾਂਗਰਸ ਹੈ ਥੋੜੀ ਬੈਕਫੁੱਟ ਤੇ ਚਲੀ ਜਾਂਦੀ। ਸੋ ਕਾਂਗਰਸ ਦਾ ਆਈਟੀ ਸੈੱਲ ਜਾਂ ਕਾਂਗਰਸ ਦੇ ਜਿਹੜੇ ਸਮਰਥਕਾਂ ਦੀ ਟੋਲੀ ਆ ਉਹ ਖੂਬ ਇਸ ਫੋਟੋ ਨੂੰ ਇਸ ਸਮੇਂ ਸ਼ੇਅਰ ਕਰਦੇ ਪਏ, ਸਪਰੈਡ ਕਰਦੇ ਪਏ ਆ। ਜੀ 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 ਅਗਲੀ ਗੱਲ ਕਰਦੇ, ਕਹਿੰਦੇ ਆਮ ਆਦਮੀ ਪਾਰਟੀ ਨੇ ਲੋਕ ਸਭਾ ਇਲੈਕਸ਼ਨ ਦੀਆਂ ਤਿਆਰੀਆਂ ਵਿੱਢੀਆਂ। ਲੋਕ ਸਭਾ ਦੀਆਂ ਤਿਆਰੀਆਂ ਤੇ ਵਿੱਢੀਆਂ, ਇਹ ਅੱਗੇ ਤੇ ਇਹਨਾਂ ਨੇ ਲੋਕ ਸਭਾ ਦੀਆਂ ਤਿਆਰੀਆਂ ਵਿੱਢ ਕੇ ਪੰਜਾਬ ਦੇ ਵਿੱਚੋਂ ਤੇ ਕੁਛ ਖੱਟ ਲਿਆ ਸੀ, ਪਰ ਬਾਕੀ ਪੂਰੇ ਭਾਰਤ ਦੇ ਵਿੱਚ ਤੇ ਜ਼ਿਆਦਾਤਰ ਜ਼ਮਾਨਤਾਂ ਹੀ ਖੱਟੀਆਂ ਸੀ ਜਾਂ ਨਾ ਜ਼ਮਾਨਤਾਂ ਜ਼ਬਤ ਹੀ ਹੋਈਆਂ ਸੀ। ਤੇ ਐਤਕੀ ਨਹੀਂ ਹੁਣ ਦੇਖੋ ਕੀ ਖੱਟੀ ਖੱਟਦੇ ਆ। ਉਦਾਂ ਤੇ ਜਦੋਂ 2014 ਦੇ ਵਿੱਚ ਆ ਕੇ ਜਦੋਂ ਇਹਨਾਂ ਨੇ ਇਲੈਕਸ਼ਨ ਲੜਿਆ ਸੀ ਪੰਜਾਬ ਦੇ ਵਿੱਚ, ਤੇ ਇੱਕ ਬਹੁਤ ਵੱਡਾ ਵੋਟ ਬੈਂਕ ਇਹਨਾਂ ਵੱਲ ਉਲਟਿਆ ਸੀਗਾ। ਮੇਰੇ ਖਿਆਲ ਦੇ ਨਾਲ 24% ਦੇ ਕਰੀਬ ਉਦੋਂ ਵੋਟ ਲੈ ਕੇ ਗਏ ਸੀ, ਜੇ ਮੈਂ ਭੁੱਲਦਾ ਨਹੀਂ, 24% ਜੀ। ਤੇ ਇੱਕ ਪਾਰਟੀ ਇੱਕ ਸਟੇਟ ਦੇ ਵਿੱਚ ਆ ਕੇ ਪਹਿਲੀ ਦਫਾ ਚੋਣ ਲੜਦੀ ਆ ਤੇ ਹਿਸਾਬ ਲਾ ਲਓ ਕਿ ਚੌਥਾ ਹਿੱਸਾ ਵੋਟਾਂ ਹੁੰਜ ਕੇ ਲੈ ਜਾਂਦੀ ਹੈ, ਬਹੁਤ ਵੱਡੀ ਗੱਲ ਆ। ਤਾਂ ਹੁਣ ਇਹਨਾਂ ਨੇ ਉਸੇ ਚੀਜ਼ ਨੂੰ ਫੇਰ ਦੇਖ ਕੇ ਕਿ ਭਾਈ ਉਸ ਸਮੇਂ ਐਡਾ ਵੱਡਾ ਸਾਨੂੰ ਇੱਕ ਜਨ ਆਧਾਰ ਮਿਲਿਆ ਸੀ, ਮੈਂਡੇਟ ਮਿਲਿਆ ਸੀਗਾ, ਤਾਂ ਕਿਉਂ ਨਾ ਹੁਣ ਵੀ ਅਸੀਂ ਥੋੜਾ ਜਿਹਾ ਕੰਮ ਖਿੱਚ ਕੇ ਚੱਲੀਏ। ਤੇ ਇਹਨਾਂ ਨੇ 3 ਜਨਵਰੀ ਨੂੰ ਦਿੱਲੀ 'ਚ ਮੀਟਿੰਗ ਸੱਦੀ ਇਸ ਮੁਤਾਲਕ, ਤਾਂ ਉੱਥੇ ਸਾਰੀ ਰਣਨੀਤੀ ਉਲੀਕੀ ਜਾਊਗੀ। ਵੈਸੇ ਦੱਸਦੇ ਆ ਕਿ 3 ਰੈਲੀਆਂ ਅਰਵਿੰਦ ਕੇਜਰੀਵਾਲ ਨੇ ਕਰਨੀਆਂ ਨੇ ਜਨਵਰੀ ਫਰਵਰੀ ਦੇ ਵਿੱਚ। ਇੱਕ ਸ਼ਾਇਦ ਬਰਨਾਲੇ ਦੇ ਵਿੱਚ ਕੀਤੀ ਜਾਊਗੀ, ਦੂਸਰੀ ਗੜਸ਼ੰਕਰ ਜਾਂ ਹੁਸ਼ਿਆਰਪੁਰ ਦੇ ਵਿੱਚ, ਔਰ ਤੀਸਰੀ ਕਿਤੇ ਮਾਝੇ ਦੇ ਵਿੱਚ, ਕਿਉਂਕਿ ਮਾਝੇ ਦੇ ਵਿੱਚ ਆਮ ਆਦਮੀ ਪਾਰਟੀ ਸਦਾ ਜਿੰਨੀ ਕੋਈ ਇਹਨਾਂ ਦੀ ਉਮਰ ਹੋਈ ਹੈ ਪਾਰਟੀ ਦੇ ਤੌਰ ਤੇ ਉੱਥੇ ਸਦਾ ਹੀ ਇਹ ਕਮਜ਼ੋਰ ਰਹੇ ਆ। ਤਾਂ ਇੱਕ ਰੈਲੀ ਜਿਹੜੀ ਆ ਉਹ ਮਾਝੇ ਦੇ ਵਿੱਚ, ਦੂਸਰੀ ਮਾਲਵੇ ਦੇ ਵਿੱਚ, ਔਰ ਤੀਸਰੀ ਹੋਗੀ ਦੁਆਬੇ ਦੇ ਵਿੱਚ। ਸੋ ਰੈਲੀਆਂ ਕੀਤੀਆਂ ਜਾਣਗੀਆਂ। ਦੇਖਣਾ ਦਿਲਚਸਪ ਰਹੂਗਾ ਕਿ ਜਿੱਦਾਂ ਅੱਗੇ ਰੈਲੀਆਂ ਦੇ ਵਿੱਚ ਆਪ ਮੁਹਾਰੇ ਭੀੜ ਟੁੱਟਦੀ ਸੀਗੀ, ਭਗਵੰਤ ਮਾਨ ਨੂੰ ਸੁਣ ਲਈ ਲੋਕ ਬਾਰਿਸ਼ਾਂ 'ਚ ਖੜੇ ਰਹਿੰਦੇ ਸੀ, ਲੋਕ ਸਰਦੀ ਗਰਮੀ 'ਚ ਖੜੇ ਰਹਿੰਦੇ ਸੀ, ਕਿ ਉਸ ਤਰ੍ਹਾਂ ਦਾ ਉਤਸ਼ਾਹ ਵੇਖਣ ਨੂੰ ਮਿਲੂਗਾ ਜਾਂ ਫਿਰ ਜਿਹੜਾ ਲੋਕਾਂ ਦਾ ਉਤਸ਼ਾਹ ਟੁੱਟਿਆ ਹੋਇਆ ਇਸ ਪਾਰਟੀ ਤੋਂ ਕੀ ਉਹਨੂੰ ਪੁਨਰ ਸਰਜੀਤ ਕੀਤਾ ਜਾਊਗਾ। ਫਿਰ ਦੁਬਾਰਾ ਕੱਢ ਰਿਹਾ ਜਿਹੜਾ
ਉਹ ਨਾਲ ਤੋਰਿਆ ਜਾਊਗਾ। ਔਰ ਸਭ ਤੋਂ ਵੱਡੀ ਚੁਣੌਤੀ ਤੇ ਖੁਦ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਹੋਣੀ, ਕਿਉਂਕਿ ਅੱਗੇ ਤੇ ਜਦੋਂ ਰੇਲ ਗੱਡੀ ਤੋਂ ਉਤਰਦਾ ਸੀ ਤੇ 25-30 ਤੇ ਘੱਟੋ ਘੱਟ NRI ਅੱਗੇ ਖਲੋਤੇ ਹੁੰਦੇ ਸੀ ਕਿ ਆਓ ਕੇਜਰੀਵਾਲ ਸਾਹਿਬ ਸਾਡੀ ਗੱਡੀ 'ਚ ਚੱਲੀਏ, ਆਪਾਂ ਗਾਹ ਲੈ ਕੇ ਤੁਹਾਨੂੰ ਚੱਲਦੇ ਹਾਂ। ਪਰ ਐਤਕੀ ਜਦੋਂ ਰੇਲ 'ਚ ਉਤਰੂਗਾ ਤੇ ਮੇਲਾ ਜਿਹੜਾ ਉਹ ਖਾਲੀ ਜਾਪਣਾ ਹੋ ਰਿਹਾ। ਸੋ ਉਹ ਗੱਲਾਂ ਨਹੀਂ ਹੋਣੀਆਂ। ਉਹ ਚੀਜ਼ਾਂ ਤੋਂ ਕਿਵੇਂ ਪਾਰ ਪਾਊਗਾ, ਬੜੀ ਵੱਡੀ ਗੱਲ ਹੈ। ਕਿਉਂਕਿ ਪਾਣੀਆਂ ਦੇ ਮੁੱਦੇ ਤੇ ਤੁਸੀਂ ਦੇਖਿਆ ਹੀ ਹੈ, ਇਹਦਾ ਦੋਗਲਾ ਸਟੈਂਡ। ਫਿਰ ਦੂਜੀ ਚੀਜ਼ ਹੈ, ਚਲੋ ਪਾਣੀ ਛੱਡ ਕੇ ਆਪਾਂ ਜੇ ਪੰਜਾਬ ਦੀ ਪੋਲਿਟਿਕਸ ਦੀ ਵੀ ਗੱਲ ਕਰ ਲਈਏ ਕਿ ਜਿਸ ਤਰੀਕੇ ਨਾਲ ਮਜੀਠੀਆ ਤੋਂ ਮਾਫੀ ਮੰਗੀ ਆ, ਉਹ ਆਪਣੇ ਆਪ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਕਮਜ਼ੋਰ ਕਰ ਜਾਂਦਾ ਪੱਕਾ। ਤਾਂ ਭਗਵੰਤ ਮਾਨ ਤੇ ਅੱਜ ਵੀ ਕਹਿੰਦਾ ਜੀ ਮੈਂ ਪੁੱਛਣਾ ਇਹਨਾਂ ਤੋਂ ਕਲੀਅਰ ਕਰਵਾਉਣਾ, ਹਾਲਾਂਕਿ ਪਤਾ ਨਹੀਂ ਤਰੀਕ ਨਹੀਂ ਦਿੰਦੇ ਕਿ ਕਦੋਂ ਕਲੀਅਰ ਹੋਊਗਾ। ਉਹ ਕਹਿੰਦੇ ਕਿ ਮੈਂ ਪੁੱਛਿਆ ਕਿ ਤੁਸੀਂ ਮਾਫੀ ਕਿਉਂ ਮੰਗੀ ਹੈ, ਹਾਲੇ ਉਹ ਬਿਜ਼ੀ ਨੇ, ਥੋੜਾ ਦੱਸਣਗੇ ਬਾਅਦ ਦੇ ਵਿੱਚ। ਤਾਂ ਇਹ ਸਵਾਲ ਜਿਹੜਾ ਬਣਿਆ ਰਹੂਗਾ। ਉਹ ਜਦੋਂ ਵੀ ਪੰਜਾਬ ਦੇ ਵਿੱਚ ਵਿਚਰਨਗੇ, ਨਾ ਸਿਰਫ ਪ੍ਰੈਸ ਉਹਨਾਂ ਨੂੰ ਏਦਾਂ ਦੇ ਸਵਾਲ ਕਰੂਗੀ, ਬਲਕਿ ਆਮ ਜਿਹੜੇ ਵਰਕਰ ਹੈ ਇਹਨਾਂ ਦੇ, ਉਹ ਵੀ ਮੇਰੇ ਖਿਆਲ ਦੇ ਨਾਲ ਤਿੱਖੇ ਸਵਾਲ ਕਰਨਗੇ ਨਾਲ। ਜੀ 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 ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਕਾਰਜਕਾਰਨੀ ਦੀਆਂ ਚੋਣਾਂ ਦਾ ਐਲਾਨ। ਨਵੀਂ ਕਾਰਜਕਾਰਨੀ ਜਿਹੜੀ ਆ ਉਹ ਚੁਣੀ ਜਾਣੀ ਆ ਇਸੇ ਮਹੀਨੇ, ਯਾਨੀ ਨਵੇਂ ਸਾਲ ਦੇ ਵਿੱਚ ਚੁਣੀ ਜਾਣੀ ਆ ਹੁਣ। ਔਰ ਇਸ ਸਾਲ ਦੇ ਵਿੱਚ ਕਾਫੀ ਕੁਛ ਵਾਪਰਨ ਵਾਲਾ। 19 ਜਨਵਰੀ ਨੂੰ ਸਵੇਰੇ 11 ਵਜੇ ਦਿੱਲੀ ਕਮੇਟੀ ਦੇ ਦਫ਼ਤਰ ਗੁਰੂ ਗੋਬਿੰਦ ਸਿੰਘ ਭਵਨ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਤੇ ਦਿੱਲੀ ਕਮੇਟੀ ਦੇ ਸਮੂਹ ਮੈਂਬਰਾਂ ਦਾ ਜਨਰਲ ਇਜਲਾਸ ਬੁਲਾਇਆ ਗਿਆ। ਤੇ ਇਹਦੇ ਵਿੱਚ ਨਵੇਂ ਅਹੁਦੇਦਾਰ ਤੇ ਅੰਤਰਿਮ ਮੈਂਬਰਾਂ ਦੀ ਜਿਹੜੀ ਆ ਉਹ ਚੋਣ ਹੋ ਜਾਣੀ। ਤੁਹਾਨੂੰ ਯਾਦ ਹੀ ਹੋਣਾ ਕਿ ਕਾਰਜਕਾਰਨੀ ਇਹਨਾਂ ਨੇ ਤੋੜ ਦਿੱਤੀ ਗਈ ਸੀ, ਭਾਵੇਂ ਆ ਕਿ ਅਸਤੀਫੇ ਦੇ ਦਿੱਤੇ ਸੀ ਸਭਨਾਂ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇਹ ਚੀਜ਼ ਸਾਫ਼ ਆ ਕਿ 19 ਜਨਵਰੀ ਨੂੰ ਕਾਰਜਕਾਰਨੀ ਦੀ ਜਿਹੜੀ ਆ ਉਹ ਚੋਣ ਹੋ ਜਾਊਗੀ। ਕਾਰਜਕਾਰਨੀ ਜਿਹੜੀ ਭੰਗ ਹੋਈ ਸੀਗੀ ਉਹ ਤੁਹਾਨੂੰ ਪਤਾ ਹੀ ਹੈ ਕਿ ਬੜੇ ਨਾਟਕੀ ਢੰਗ ਨਾਲ ਹੋਈ ਸੀਗੀ। ਮਨਜੀਤ ਸਿੰਘ ਜੀਕੇ ਤੇ ਦੋਸ਼ ਲੱਗੇ, ਉਸ ਤੋਂ ਬਾਅਦ ਮਾਮਲਾ ਹਾਈ ਕੋਰਟ ਤੱਕ ਚਲੇ ਗਿਆ। ਕੋਰਟ ਨੇ ਫਿਰ FIR ਲੌਂਚ ਕਰਨ ਦੇ ਹੁਕਮ ਦੇ ਦਿੱਤੇ ਤੇ ਮਨਜੀਤ ਸਿੰਘ ਜੀਕੇ ਇਸੇ ਦਰਮਿਆਨ ਉਹਨਾਂ ਫੈਸਲਿਆਂ ਦੇ ਉਲਟ ਉੱਤੇ ਚਲੇ ਗਿਆ ਕੋਰਟ ਦੇ ਵਿੱਚ ਤੇ ਉਹਦੀ ਇਹ ਸਟੇ ਤੇ ਹੋ ਗਈ। ਪਰ ਉਤੋਂ ਤੱਕ ਖਲਾਰਾ ਜਿਹੜਾ ਇੱਥੋਂ ਤੱਕ ਪੈ ਗਿਆ ਕਿ ਇਹਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ। ਦੱਸਦੇ ਆ ਕਿ ਉਸ ਮੀਟਿੰਗ ਦੇ ਵਿੱਚ ਜੀਕੇ ਅੜ ਗਿਆ, ਕਹਿੰਦਾ ਕਿ ਐਡੇ ਵੱਡੇ ਵੱਡੇ ਦੋਸ਼ ਲੱਗੇ, ਸ਼ਾਇਦ ਮਜੀਠੀਆ ਦਾ ਵੀ ਨਾਂ ਲਿਆ ਹੋਵੇ, ਜ਼ਿਕਰ ਕੀਤਾ ਹੋਵੇ, ਕੋਰਟ ਕਰਨ ਲਈ। ਵੈਸੇ ਇਸ ਮਾਮਲੇ ਦੇ ਵਿੱਚ ਕਾਫੀ ਉਦਾਹਰਨਾਂ ਹੈ ਨਾ। ਤਾਂ ਉਹ ਦੱਸਦੇ ਆ ਕਿ ਉਹ ਅੜ ਗਿਆ ਸੀਗਾ ਮਨਜੀਤ ਸਿੰਘ ਜੀਕੇ ਕਿ ਇੱਥੇ ਵੱਡੇ ਵੱਡੇ ਦੋਸ਼ ਲੱਗਦੇ ਆ ਲੀਡਰਾਂ ਦੇ, ਉਹ ਤਾਂ ਵੀ ਅਹੁਦਿਆਂ ਤੇ ਬੈਠੇ ਰਹਿੰਦੇ ਆ ਤੇ ਮੇਰੇ ਤੇ ਸਿਰਫ ਹਾਲੇ FIR ਦਰਜ ਕਰਨ ਦੇ ਹੁਕਮ ਦਿੱਤੇ ਜਾਂਦੇ, ਚੰਗੀ ਤਰ੍ਹਾਂ ਦੋਸ਼ ਵੀ ਨਹੀਂ ਲੱਗੇ। ਜਦੋਂ ਮੈਂ ਸਟੇ ਲਿਆ ਹੋਇਆ ਮੈਂ ਅਸਤੀਫਾ ਕਿਉਂ ਦੇਵਾਂ? ਦੱਸਦੇ ਆ ਕਿ ਫਿਰ ਵਿਚਲਾ ਰਸਤਾ ਇਹੋ ਹੀ ਕੱਢਿਆ ਗਿਆ। ਇਹਨੂੰ ਜੇ ਹੁਣ ਇਕੱਲੇ ਨੂੰ ਬੇਆਬਰੂ ਕਰਕੇ ਕੱਢਿਆ ਤੇ ਤਾਂ ਵੀ ਮਾੜਾ ਕੰਮ ਹੈ, ਮਾੜਾ ਅਸਰ ਜਾਊਗਾ, ਨੁਕਸਾਨ ਹੋਊਗਾ। ਵੈਸੇ ਵੀ ਟਕਸਾਲੀ ਦਲ ਬਣ ਚੁੱਕਾ, ਕੱਲ ਨੂੰ ਹੋ ਸਕਦਾ ਕਿ ਜੀਕੇ ਵਰਗਾ ਵੀ ਵਿੱਚ ਜਾ ਕੇ ਟਕਸਾਲੀ ਬਣ ਕੇ ਅੜ ਜਾਵੇ। ਤਾਂ ਇਹਨਾਂ ਨੇ ਫਿਰ ਵਿਚਲਾ ਰਸਤਾ ਇਹੋ ਹੀ ਕੱਢਿਆ ਕਿ ਜਿਹੜੀ ਦੂਸਰੀ ਕਾਰਜਕਾਰਨੀ ਸੀ ਨਾਲ ਜਿਹੜੇ ਇਹਨਾਂ ਦੇ ਆਪਣੇ ਬੰਦੇ ਸੀ, ਸਾਰਿਆਂ ਨੇ ਅਸਤੀਫੇ ਦੇ। ਸੋ ਇਸ ਤਰ੍ਹਾਂ ਕਾਰਜਕਾਰਨੀ ਜਿਹੜੀ ਉਹ ਭੰਗ ਹੋ ਗਈ ਸੀਗੀ ਨਾਟਕੀ ਢੰਗ ਦੇ ਨਾਲ। ਤਾਂ ਹੁਣ ਦੇਖਦੇ ਹਾਂ ਕਿ 19 ਜਨਵਰੀ ਨੂੰ ਜਿਹੜੀ ਇਹ ਕਾਰਜਕਾਰਨੀ ਚੁਣੀ ਜਾਊਗੀ ਉਹਦੇ ਵਿੱਚ ਦਬਦਬਾ ਕਿਹਦਾ ਰਹੇਗਾ। ਤਾਂ ਇਮਕਾਨ ਇਹੋ ਹੀ ਆ ਕਿ ਮਨਜਿੰਦਰ ਸਿੰਘ ਸਿਰਸਾ ਦੀ ਹੁਣ ਉੱਥੇ ਤੂਤੀ ਬੋਲੂਗੀ। ਉਹਦੇ ਰਸਤੇ ਦਾ ਜਿਹੜਾ ਸਭ ਤੋਂ ਵੱਡਾ ਕੰਡਾ ਸੀਗਾ ਉਹ ਨਿਕਲ ਗਿਆ ਜਾਂ ਕੱਢ ਦਿੱਤਾ ਗਿਆ, ਇਹ ਤਾਂ ਪਤਾ ਨਹੀਂ ਹੈ। ਪਰ ਇੱਕ ਵਾਰੀ ਪੈਰ ਜਿਹੜੇ ਆ ਉਹ ਸੌਖੇ ਚੱਲ ਸਕਦੇ ਆ ਹੁਣ ਸਿਰਸਾ ਦੇ। ਜੀ ਜੀ ਅਗਲੀ ਗੱਲ ਕਰਦੇ, ਕਹਿੰਦੇ ਸਰਕਾਰ ਨੇ ਲੰਗਰ ਤੋਂ ਹਟਾਇਆ ਜਾਂ GST ਨੋਟੀਫਿਕੇਸ਼ਨ ਜਾਰੀ। ਵੈਸੇ ਇਹ ਤੇ ਕਾਫੀ ਸਮਾਂ ਪਹਿਲਾਂ ਹੀ ਇਹਨਾਂ ਨੇ ਐਲਾਨ ਕਰ ਦਿੱਤਾ ਸੀਗਾ ਕਿ ਅਸੀਂ GST ਹੈ ਜਿਹੜਾ ਉਹ ਹਟਾ ਦੇਵਾਂਗੇ। ਔਰ ਤੁਹਾਨੂੰ ਯਾਦ ਹੋਣਾ ਕਿ ਉਦੋਂ ਰੌਲਾ ਵੀ ਇੱਕ ਪੈ ਗਿਆ ਸੀਗਾ, ਸੇਵਾ ਭੋਜ ਯੋਜਨਾ ਲਿਆਂਦੀ ਸੀਗੀ ਇਹਨਾਂ ਨੇ ਜੀ। ਤਾਂ ਕਾਫੀ ਰੌਲਾ ਪਿਆ ਸੀਗਾ, ਵਿਰੋਧਤਾ ਵੀ ਹੋਈ ਸੀਗੀ। ਇੱਕ BBS ਦੀ ਤੀਸਰੀ ਮੈਂਬਰ ਮੇਰੇ ਖਿਆਲ ਦੇ ਨਾਲ, ਉਹਨਾਂ ਨੇ ਵੀ ਕਾਫੀ ਮੁਖਾਲਫਤ ਕੀਤੀ ਸੀ ਇਸ ਚੀਜ਼ ਦੀ ਕਿ ਲੰਗਰ ਦਾ ਨਾਮ ਬਦਲਿਆ ਜਾ ਰਿਹਾ। ਤਾਂ ਹੁਣ ਨੋਟੀਫਿਕੇਸ਼ਨ ਇਹਨਾਂ ਨੇ ਜਾਰੀ ਕਰ ਦਿੱਤਾ। ਇਹਦੇ ਵਿੱਚ ਕੀ ਆ ਕਿ ਧਾਰਮਿਕ ਸੰਸਥਾ ਕੋਈ ਵੀ ਆ, ਚਾਹੇ ਉਹ ਚਰਚ ਆ, ਚਾਹੇ ਮੰਦਿਰ ਹੈ, ਚਾਹੇ ਗੁਰਦੁਆਰਾ, ਤਾਂ ਉਹਨਾਂ ਨੂੰ ਪਹਿਲਾਂ ਤੇ ਰਜਿਸਟਰਡ ਕਰਵਾਉਣਾ ਪਊਗਾ। ਵੈਸੇ ਇਹਨਾਂ ਸਾਰੀਆਂ ਚੀਜ਼ਾਂ ਤੇ ਮੇਰੇ ਖਿਆਲ ਦੇ ਨਾਲ ਬਹੁਤ ਗਹੀਨ ਚਰਚਾ ਹੋ ਚੁੱਕੀ ਆ ਪਹਿਲਾਂ ਹੀ। ਇਹ ਰਜਿਸਟਰਡ ਹੋਣਗੇ, ਉਸ ਤੋਂ ਬਾਅਦ ਫਿਰ ਸਰਕਾਰ ਜਿਹੜੀ ਹੈ ਇਹਨਾਂ ਸੰਸਥਾਵਾਂ ਨੂੰ 3 ਮਹੀਨੇ ਦਾ GST ਵਾਪਸ ਕਰੂ। ਤਾਂ ਇੱਕ ਪ੍ਰਕਿਰਿਆ ਪਹਿਲਾਂ ਤੇ ਇਹਨਾਂ ਨੇ, ਕਿਉਂਕਿ ਇਹ GST ਐਕਟ ਆ, ਉਹ ਆਪਾਂ ਸਾਰੇ ਜਾਣਦੇ ਹਾਂ GST ਐਕਟ ਆ, ਉਹਦੇ ਵਿੱਚ ਇਹ ਪ੍ਰਬੰਧ ਕੀਤਾ ਕਿ ਸੇਵਾ ਭੋਜ ਯੋਜਨਾ ਜਿਹੜੀ ਉਹ
ਲਿਆ ਕੇ ਸਾਰਾ ਫਾਰਮੂਲਾ ਫਿਰ ਉਹਦੇ ਵਿੱਚ ਇੱਕ ਰਕਮ ਰੱਖ ਦਿੱਤੀ ਗਈ ਜਿਹਦੇ ਚੋਂ ਇਹ ਸਾਰੀ ਵਾਪਸੀ ਹੋਣੀ ਆ। ਪਰ ਉਦੋਂ ਮੈਨੂੰ ਜਿੰਨਾ ਕੋਈ ਯਾਦ ਆ ਕਿ 1-2 ਸ਼ਰਤਾਂ, ਜਿੱਦਾਂ ਇਹ ਜਿਹੜੇ ਲੰਗਰ ਆ ਜਿੱਥੇ ਜਿਹੜੀ ਵੀ ਸੰਸਥਾ ਰਜਿਸਟਰਡ ਹੋਊਗੀ ਉਹਦੇ ਵਿੱਚ ਇੰਨੇ ਲੰਗਰ ਛਕ ਦੇ ਲਾਜ਼ਮੀ ਹੋਣੇ ਚਾਹੀਦੇ ਆ। ਦੂਸਰਾ ਇਹ ਆ ਕਿ ਇੰਨੇ ਸਾਲ ਪੁਰਾਣਾ ਲੰਗਰ ਹੋਣਾ ਚਾਹੀਦਾ। ਸ਼ਰਤਾਂ ਕਾਫੀ ਗੁੰਝਲਦਾਰ ਸਨ, ਪਰ ਉਸ ਸਮੇਂ ਇੱਕ ਜਿਹੜੀ ਸਭ ਤੋਂ ਵੱਡੀ ਚਰਚਾ ਹੋਈ ਸੀਗੀ, ਮੈਨੂੰ ਚੇਤਾ, ਉਹ ਇਸੇ ਗੱਲ ਨੂੰ ਲੈ ਕੇ ਹੋਈ ਸੀਗੀ ਕਿ ਕੀ ਇਹ ਵਕਤੀ ਤੌਰ ਤੇ ਆ ਜਾਂ ਕਦੀਮੀ ਤੌਰ ਤੇ ਆ। ਤੇ ਉਹ ਚੀਜ਼ ਹਾਲੇ ਤੱਕ ਕਲੀਅਰ ਨਹੀਂ ਹੋਈ ਕਿ ਕੀ ਇਹ ਵਕਤੀ ਤੌਰ ਤੇ ਆ, ਕਿਉਂਕਿ ਜਿਹੜਾ ਪੈਸਾ ਰੱਖਿਆ ਗਿਆ ਸੀਗਾ, ਜੋ ਇਹਨਾਂ ਨੇ ਸੇਵਾ ਭੋਜ ਯੋਜਨਾ ਲਿਆਂਦੀ ਸੀਗੀ, ਜਿਹਨੂੰ ਆਪਾਂ ਪੰਜਾਬੀ 'ਚ ਸੇਵਾ ਭੋਜ ਸਕੀਮ ਹੀ ਕਹਿ ਸਕਦੇ ਹਾਂ, ਤਾਂ ਉਸ ਸਕੀਮ ਦੇ ਵਿੱਚ ਜਿਹੜਾ ਪੈਸਾ ਰੱਖਿਆ ਗਿਆ ਉਹ ਸਾਲ ਜਾਂ 2 ਸਾਲ ਦਾ, ਮੈਨੂੰ ਪੱਕਾ ਨਹੀਂ ਪਤਾ, ਤਾਂ ਕੀ ਇਹ ਵਕਤੀ ਤੌਰ ਤੇ ਆ ਕਿ ਜਾਂ ਸਦੀਵੀ ਤੌਰ ਤੇ ਆ। ਇਸ ਚੀਜ਼ ਦੀ ਕਿਸੇ ਨੇ ਵੀ ਸਪਸ਼ਟਤਾ ਹਾਲੇ ਤੱਕ ਨਹੀਂ ਕੀਤੀ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਦੇ ਨਾਲ ਦੁਬਾਰਾ ਤੋਂ ਫਿਰ ਮਗਣਗੀਆਂ। ਇਹ ਇੱਕ ਗੱਲ ਸਾਫ਼ ਜ਼ਰੂਰ ਹੋ ਗਿਆ ਕਿ ਲੰਗਰ ਦਾ ਜਿਹੜਾ ਨਾਮ ਆ ਉਹਦੇ ਨਾਲ ਕੋਈ ਨਹੀਂ ਹੈ ਛੇੜਛਾੜ, ਬਲਕਿ ਜੋ GST ਜਿਹੜੀ ਵਾਪਸ ਹੋਣੀ ਆ ਉਹਦੇ ਲਈ ਇੱਕ ਇਹਨਾਂ ਨੇ ਸਕੀਮ ਬਣਾਈ ਆ, ਜਿਹਦਾ ਮੈਂ ਜ਼ਿਕਰ ਕਰ ਹੀ ਦਿੱਤਾ। ਉਹ ਜਿਹੜੀ ਸਕੀਮ ਹੈ ਸੇਵਾ ਭੋਜ ਯੋਜਨਾ, ਜਿਹੜੀ ਉਹ ਸਕੀਮ ਆ। ਤਾਂ ਲੰਗਰ ਹੈ ਜਿਹੜੇ ਉਹਨਾਂ ਦਾ ਨਾਮ ਉਸੇ ਤਰ੍ਹਾਂ ਹੀ ਰਹੂਗਾ। ਪਰ ਇਹਦੇ ਤੇ ਵੀ ਕਈ ਲੋਕ ਸਵਾਲ ਖੜੇ ਕਰਦੇ ਆ ਕਿ ਇੰਨਾ ਪੰਗਾ ਕਰਨ ਦੀ ਕੀ ਜ਼ਰੂਰਤ ਸੀਗੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ, ਉਹ ਇੰਨੇ ਕੁ ਕਾਬਲ ਜਾਂ ਇੰਨੀ ਕੁ ਕਾਬਲੀਅਤ ਰੱਖਦੀ ਆ ਕਿ ਉਹ ਇੰਨੀ ਕੁ ਮਾਇਆ ਦਾ ਭਾਰ ਹੈ ਜਿਹੜਾ ਉਹ ਇਜ਼ੀ ਚੁੱਕ ਸਕਦੀ ਸੀ। ਪਰ ਫਿਰ ਵੀ ਦੇਖਣਾ ਹੋਊਗਾ ਕਮੇਟੀ ਦਾ ਜਿਹੜਾ ਪ੍ਰਬੰਧਨ ਲਾਣਾ ਉਹ ਕਿਸ ਲਹਿਜੇ ਨਾਲ ਇਸ ਚੀਜ਼ ਨੂੰ ਲੈਂਦਾ ਹੋਣਾ, ਤੇ ਅੱਗੇ ਇਹ ਜਿਹੜੀਆਂ ਚੀਜ਼ਾਂ ਅਸਪਸ਼ਟ ਸੀਗੀਆਂ ਇਹਨਾਂ ਨੂੰ ਸਪਸ਼ਟ ਕਿੱਦਾਂ ਕਰਦਾ। ਜੀ ਜੀ ਮਿੰਟੂ ਜੀ, ਜਾਂਦੇ ਜਾਂਦੇ ਜੇ ਨਜ਼ਰ ਮਾਰ ਲਈਏ, ਕਹਿੰਦੇ ਬੀੜੀ ਪੀਣ ਦੇ ਨਾਲ ਭਾਰਤ ਨੂੰ 805 ਅਰਬ ਰੁਪਈਏ ਦਾ ਜਿਹੜਾ ਘਾਟਾ ਪਿਆ ਹੈ। ਇਹ ਘਾਟਾ ਨਹੀਂ ਹੈ, ਇਹ ਮਤਲਬ ਕਿ ਇਹ ਆ ਕਿ ਜਿਹਦਾ ਕੁੱਲ ਮਿਲਾ ਕੇ ਕਹਿ ਲਈਏ ਨੁਕਸਾਨ ਹੋਇਆ। ਨੁਕਸਾਨ ਏਦਾਂ ਹੋਇਆ, ਮੈਂ ਇਸ ਚੀਜ਼ ਨੂੰ ਆਪਣੇ ਫੇਸਬੁੱਕ ਪੇਜ ਤੇ ਪਾਇਆ ਸੀ ਤੇ ਕਾਫੀ ਸਵਾਲ ਵੀ ਆਏ ਸੀਗੇ। ਤਾਂ ਇੱਕ ਚੰਗੀ ਚੀਜ਼ ਆ ਕਿ ਸਵਾਲ ਸਾਡੇ ਮੁੰਡੇ ਕਰਨ ਲੱਗ ਪਏ ਆ। ਸਵਾਲ ਦੇ ਵਿੱਚ ਕੀ ਆ ਕਿ ਇੰਨਾ ਨੁਕਸਾਨ ਕਿੱਦਾਂ ਸੰਭਵ ਆ, ਸਭ ਤੋਂ ਵੱਡਾ ਸਵਾਲ ਇਹ ਹੋਣਾ। ਤਾਂ ਉਹਨਾਂ ਨੇ ਜਿਹੜੇ ਸੈਂਟਰ ਫਾਰ ਪਬਲਿਕ ਪਾਲਿਸੀ ਰਿਸਰਚ ਵਾਲੇ ਆ, ਉਹਨਾਂ ਨੇ ਕਿਹਾ ਕਿ ਇਹ ਨਹੀਂ ਹੈ ਕਿ ਕੋਈ ਬੰਦਾ ਆਪ ਮੰਨ ਲਓ ਕਰਦਾ ਤੇ ਉਹ ਮਰ ਗਿਆ ਜਾਂ ਬਿਮਾਰ ਹੋ ਗਿਆ, ਜਾਨ ਛੁੱਟ ਗਈ। ਮਤਲਬ ਇਹ ਕਿ ਜੇ ਮੰਨ ਲਓ ਇੱਕ ਬੀੜੀ ਕਰਕੇ ਬੰਦਾ ਮਰਦਾ ਤਾਂ ਉਹਦੀ ਸਾਰੀ ਉਮਰ ਦੀ ਜੋ ਪੈਦਾਵਾਰ ਸੀ ਉਹ ਵੀ ਮਰ ਗਈ ਨਾਲ। ਜੇ ਉਹ ਬਿਮਾਰ ਹੁੰਦਾ ਤਾਂ ਉਹ ਉਲਟਾ ਬੋਝ ਬਣਦਾ, ਉਲਟਾ ਉਹਦੇ ਤੇ ਖਰਚ ਹੁੰਦਾ। ਜੋ ਉਹਦਾ ਸਮਾਂ ਗਿਆ ਜਾਂ ਉਹਨੂੰ ਬਿਮਾਰਦਾਰੀ ਦੇਣ ਵਾਸਤੇ ਸਮਾਂ ਗਿਆ, ਇਹ ਸਾਰੀਆਂ ਚੀਜ਼ਾਂ ਜੋੜ ਕੇ ਦਵਾ ਦੱਪਾ ਜੋ ਵੀ ਖਰਚ ਹੈ ਤਾਂ ਉਹ ਪਾ ਕੇ ਸਾਰਾ ਕੁੱਲ ਬਣਿਆ 805 ਅਰਬ ਇੱਕ ਸਾਲ ਦਾ। ਮੈਂ ਬੜਾ ਹੈਰਾਨ ਹੋ ਗਿਆ ਤਾਂ ਜਦੋਂ ਮੈਂ ਇਹ ਰਕਮ ਦੇਖੀ ਕਿ 805 ਅਰਬ, ਫਿਰ ਮੇਰੀ ਜਿਗਿਆਸਾ ਇਹ ਜਾਗੀ ਕਿ ਕਿਉਂ ਨਾ ਇਹ ਦੇਖਿਆ ਜਾਵੇ ਕਿ ਇਹਨਾਂ ਨੂੰ ਮਾਲੀਆ ਕਿੰਨਾ ਇਕੱਤਰ ਹੁੰਦਾ ਬੀੜੀ ਤੋਂ। ਤਾਂ ਇੱਕ ਅਖਬਾਰ ਆ, ਅਮਰ ਉਜਾਲਾ ਅਖਬਾਰ ਆ, ਉਹ ਮੈਨੂੰ ਗੂਗਲ ਤੋਂ ਉਹਨਾਂ ਦੀ ਕਟਿੰਗ ਲੱਭ ਗਈ। ਅਮਰ ਉਜਾਲਾ ਅਖਬਾਰ ਵਾਲਿਆਂ ਨੇ ਬੜੀ ਡਿਟੇਲ ਦੇ ਵਿੱਚ ਰਿਪੋਰਟ ਛਾਪੀ। ਉਹ ਕਹਿੰਦੇ ਆ ਕਿ ਤਕਰੀਬਨ 7.5 ਕਰੋੜ ਹੈ ਜਿਹੜਾ ਉਹ ਬੀੜੀ ਪੀਣ ਵਾਲਾ ਬੰਦਾ ਹੈ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ, ਕਹਿੰਦੇ ਕਿ ਸਾਰੇ 15 ਸਾਲ ਤੋਂ ਉੱਤੇ ਆ। ਔਰ ਇਹਨਾਂ ਤੋਂ ਜਿਹੜਾ ਮਾਲੀਆ ਇਕੱਠਾ ਹੋਇਆ 2016-17 ਚ ਉਹ ਹੈਗਾ ਸੀ 4.17 ਅਰਬ। ਤਾਂ ਕਹਿਣ ਦਾ ਭਾਵ ਇਹ ਆ ਕਿ 4 ਅਰਬ ਵਾਸਤੇ 805 ਅਰਬ ਦੀ ਜਿਹੜੀ ਆ ਚੱਪਤ ਲਾਈ ਜਾ ਰਹੀ। ਸੋ ਇਹ ਵੇਖਣ ਵਾਲੀ ਗੱਲ ਹੈ। ਔਰ ਤੁਸੀਂ ਆਪਣੇ ਆਵਾਮ ਨੂੰ, ਆਪਣੇ ਨਾਗਰਿਕ ਨੂੰ ਜਾਗਰੂਕ ਕਰਨ ਦੀ ਥਾਂ ਤੇ ਇੱਕ ਬਾਜ਼ਾਰ ਦੇ ਤੌਰ ਤੇ ਵਰਤ ਰਹੇ ਹੋ, ਕਿਉਂਕਿ ਇਹ ਜਿਹੜੀਆਂ ਬੀੜੀਆਂ, ਤੰਬਾਕੂ ਇੱਦਾਂ ਦਾ ਬਣਾਉਂਦੀਆਂ ਨਾ ਉਤਪਾਦ, ਇਹ ਬਹੁਤੀਆਂ ਕੰਪਨੀਆਂ ਉਹ ਜਿਹੜੀਆਂ ਇਹਨਾਂ ਨੂੰ ਡੋਨੇਸ਼ਨ ਦਿੰਦੀਆਂ, ਬਹੁਤ ਵੱਡਾ ਡੋਨੇਸ਼ਨ ਦਿੰਦੀਆਂ। ਤੁਸੀਂ ਦੇਖਿਆ ਹੋਣਾ ਇੱਕ ਵਾਰੀ ਇੱਥੇ ਪੰਜਾਬ ਦੇ ਵਿੱਚ ਸਬਮਿਟ ਕਰਨਾ ਸੀਗਾ ਤੇ ਇੱਕ ਟਬੈਕੋ ਕੰਪਨੀ ਨੇ ਸਪਾਂਸਰ ਕੀਤਾ ਸੀ, ਉਦੋਂ ਬਹੁਤ ਰੌਲਾ ਪੈ ਗਿਆ ਸੀ। ਇੱਕ ਵਾਰੀ ਇਹ ਰੌਲਾ ਪੈ ਗਿਆ ਕਿ ਕਾਲੀਆਂ ਨੂੰ ਜਿਹੜਾ ਡੋਨੇਸ਼ਨ ਹੋਇਆ ਸੀਗਾ 1 ਸਾਲ, ਉਹਦੇ ਵਿੱਚ ਤੰਬਾਕੂ ਵਾਲੇ 2 ਹੈਗੇ ਸੀਗੇ ਬਹੁਤ ਵੱਡੇ ਫਰਮਾਂ ਵਾਲੇ, ਉਹ ਵੀ ਰੌਲਾ ਪੈ ਗਿਆ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਖੀਰ ਇਹੀ ਸਿੱਟਾ ਕਰਦੀਆਂ ਕਿ ਸਾਡੇ ਇੱਥੋਂ ਦੇ ਜਿਹੜੇ ਹਾਕਮ ਹੈ ਜਾਂ ਸਾਡੇ ਇੱਥੋਂ ਦੇ ਜਿਹੜੇ ਵਪਾਰੀ ਆ, ਉਹ ਇੱਥੇ ਲੋਕਾਂ ਨੂੰ ਜਾਗਰੂਕ ਕਰਨ ਦੀ ਥਾਂ ਤੇ ਜਾਂ ਉਹਨਾਂ ਨੂੰ ਸਿਹਤ ਪ੍ਰਤੀ ਚੇਤਨ ਕਰਨ ਦੀ ਥਾਂ ਤੇ ਉਲਟਾ ਉਹਨਾਂ ਨੂੰ ਗਾਹਕ ਜਾਂ ਬਾਜ਼ਾਰ ਬਣਾਉਂਦੇ ਆ, ਉਹਨਾਂ ਨੂੰ ਮਾਰਦੇ ਆ, ਉਹਨਾਂ ਨੂੰ ਬੁਰਾ ਲੁੱਟਦੇ ਆ, ਘਸੁੱਟਦੇ ਆ। ਕਿਉਂਕਿ ਕੈਂਸਰ ਵੰਡਣ ਵਾਲੇ ਲੋਕ ਅੱਜ ਕੱਲ੍ਹ ਕੈਂਸਰ ਹਸਪਤਾਲ ਖੋਲ ਕੇ ਦੂਜੀ ਲੁੱਟ ਵੀ ਕਰਦੇ ਆ। ਯਾਨੀ ਤੰਬਾਕੂ ਵਾਲੇ ਖੁਦ ਨਾ ਸਿਰਫ ਤੰਬਾਕੂ ਵੇਚਦੇ ਆ, ਬਲਕਿ ਕੈਂਸਰ ਦੇ ਇਲਾਜ ਕਰਨ ਦੇ ਨਾਂ ਤੇ ਇੱਕ ਹਸਪਤਾਲ ਵੀ ਖੋਲ ਲੈਂਦੇ ਆ। ਇਹ ਵੀ ਕੰਮ ਚੱਲਦਾ ਇੰਡੀਆ ਦੇ ਵਿੱਚ।
ਬਹੁਤ ਸਥਿਤੀ ਆ ਜਿਹੜੀ, ਜੇ ਸਰਵੇ ਆਪਾਂ ਦੇਖੀਏ ਬਹੁਤ ਸਥਿਤੀ ਗੰਭੀਰ ਆ, ਗੁੰਝਲਦਾਰ ਵੀ ਹੈ। ਤਾਂ ਜੇ ਤੁਸੀਂ ਦੇਖ ਲਓ ਕਿ ਇੰਡੀਆ ਦੀ ਜਿੰਨੀ GDP ਆ, ਜੇ ਇਹਦਾ ਆਪਾਂ ਸਿੱਟਾ ਕੱਢੀਏ ਤਾਂ ਲਗਭਗ 0.5% ਨੁਕਸਾਨ ਹੁੰਦਾ ਕੱਲੀ ਬੀੜੀ ਦੇ ਨਾਲ, GDP ਦਾ 0.5%। ਇਹ ਤੁਸੀਂ ਦੇਖ ਲਓ ਕਿ ਕਿੰਨੀ ਰਕਮ ਬਣ ਜਾਂਦੀ ਹੈ। ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਇੱਥੇ ਇਸ ਤਰ੍ਹਾਂ ਇੱਕ ਪਰਸੈਪਸ਼ਨ ਦੇ ਤੌਰ ਤੇ ਵਾੜੀਆਂ ਗਈਆਂ। ਕਿਸੇ ਨੂੰ ਪੁੱਛ ਲਓ, ਉਹ ਕਹਿੰਦਾ ਕਿ ਬੀੜੀ ਜਿਹੜੀ ਉਹ ਨੁਕਸਾਨ ਕਰਦੀ ਨਹੀਂ, ਇਹ ਤੇ ਪਿੱਪਲ ਦਾ ਪੱਤਾ ਹੁੰਦਾ। ਤੇ ਜੇ ਡਾਕਟਰਾਂ ਤੋਂ ਪੁੱਛੋਗੇ ਉਹ ਕਹਿੰਦੇ ਕਿ ਸਿਗਰਟ ਦੇ ਨਾਲ ਉਹ ਬੀੜੀ ਜ਼ਿਆਦਾ ਨੁਕਸਾਨ ਕਰਦੀ ਆ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਰਹੀ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO।